ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 24 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਕਰਦੇ ਨੇ ਜੀ ਸਪਾਂਸਰ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ, ਸਨੀ ਪਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵਰਡ ਮੋਟਲਸ, US ਕੈਨੇਡਾ ਬਾਰਡਰ ਟਾਊਨ ਬਲੇਨ ਤੋਂ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸਭ ਤੋਂ ਵੱਡੀ ਜਿਹੜੀ ਨਿਊਜ਼ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਨਾਲ ਜਿਹੜੀ ਵੀ ਕਹਿੰਦੇ ਟ੍ਰੇਡ ਟਾਕ ਹੋ ਰਹੀ ਸੀ, ਉਸ ਨੂੰ ਅਸੀਂ ਇਮੀਡੀਏਟਲੀ ਟਰਮੀਨੇਟ ਕਰਨ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਕੈਨੇਡਾ ਨੂੰ ਅਕਿਊਜ਼ ਕੀਤਾ ਆ ਵੀ ਉਹਨਾਂ ਦਾ ਜਿਹੜਾ ਬਿਹੇਵੀਅਰ ਆ ਉਹ ਸਹੀ ਨਹੀਂ ਹੈਗਾ, ਕਿਉਂਕਿ ਟੈਲੀਵਿਜ਼ਨ ਦੇ ਉੱਤੇ ਉਹਨਾਂ ਨੇ ਉਹ ਐਡਵਰਟਾਈਜ਼ਮੈਂਟਸ ਲਾਈਆਂ ਸੀਗੀਆਂ ਜਿਹਦੇ ਵਿੱਚ ਸਾਬਕਾ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਸੀਗੇ, ਉਹਨਾਂ ਨੇ ਕੋਟ ਕੀਤਾ ਸੀ ਵੀ ਜਿਹੜੇ ਟੈਰਿਫਸ ਹੁੰਦੇ ਆ ਇਹ ਗੁੱਡ ਨਹੀਂ ਹੁੰਦੇ ਹੈਗੇ ਮੁਲਕਾਂ ਦੇ ਲਈ। ਆਲ ਜਿਹੜੇ ਟੈਰਿਫਸ ਆ ਸੋ ਜੇ ਗਲੋਬਲੀ ਆਪਾਂ ਸਾਰੇ ਮੁਲਕਾਂ ਨੇ ਰਲ ਕੇ ਚੱਲਣਾ ਤੇ ਉਹ ਗੁੱਡ ਨਹੀਂ ਹੁੰਦੇ ਹੈਗੇ। ਸੋ ਡੋਨਲਡ ਟਰੰਪ ਉਹਨਾਂ ਨੇ ਇਹ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਜਿਹੜੀ ਐਡਵਰਟਾਈਜ਼ਮੈਂਟਸ ਉਹ ਕੈਨੇਡਾ ਦੇ ਵਿੱਚ ਚਲਾ ਰਹੇ ਹੈਗੇ ਆ ਵੀ ਆਲ ਟ੍ਰੇਡ ਨੈਗੋਸ਼ੀਏਸ਼ਨਸ ਵਿਦ ਕੈਨੇਡਾ ਓਵਰ ਏ ਟੈਲੀਵਿਜ਼ਨ ਐਡਵਰਟਾਈਜ਼ਮੈਂਟ ਅਪੋਜ਼ਿੰਗ US ਟੈਰਿਫਸ, ਇਸ ਕਰਕੇ ਅਸੀਂ ਟਰਮੀਨੇਟ ਕਰਨ ਜਾ ਰਹੇ ਹੈਗੇ ਆ। ਇਹ ਜਿਹੜੀ ਐਡ ਸੀਗੀ ਗਵਰਨਮੈਂਟ ਆਫ ਕੈਨੇਡੀਅਨ ਪ੍ਰੋਵਿੰਸ ਆਫ ਅੰਟੈਰੀਓ, ਇਹਨਾਂ ਨੇ ਜਿਹੜੀ ਪੇ ਕੀਤੀ ਸੀ, ਗਵਰਨਮੈਂਟ ਵੱਲੋਂ ਪੇਡ ਐਡਵਰਟਾਈਜ਼ਮੈਂਟ ਸੀਗੀ। ਤੇ 1987 ਦਾ ਜਿਹੜਾ ਪ੍ਰੈਜ਼ੀਡੈਂਟ ਰੀਗਨ ਹੋਣਾ ਦਾ ਸਪੀਚ ਸੀਗਾ ਵੀ ਟ੍ਰੇਡ ਬੈਰੀਅਰਸ ਹਰਟ ਐਵਰੀ ਅਮਰੀਕਨ ਵਰਕਰ, ਜਿਹੜੇ ਟ੍ਰੇਡ ਦੇ ਬੈਰੀਅਰਸ ਆ ਜਿੱਦਾਂ ਜਿਨ੍ਹਾਂ ਟ੍ਰੇਡ ਲੱਗਦਾ ਹੈਗਾ ਉਹਦੇ ਨਾਲ ਹਰ ਇੱਕ ਅਮਰੀਕਨ ਵਰਕਰ ਜਿਹੜਾ ਆ ਉਹ ਹਰਟ ਹੁੰਦਾ ਹੈਗਾ। ਟਰੂਥ ਸੋਸ਼ਲ ਪਲੇਟਫਾਰਮ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਇਹ ਕਿਹਾ ਵੀ ਕੈਨੇਡਾ ਵਾਲਿਆਂ ਨੇ ਫਰੋਜੂਲੈਂਟਲੀ ਯੂਜ਼ ਕੀਤੀ ਹੈ ਐਡਵਰਟਾਈਜ਼ਮੈਂਟ ਤੇ ਉਹਨਾਂ ਨੇ ਫੇਕ ਕਿਹਾ ਆ ਤੇ ਮੁਲਕ ਨੂੰ ਇਹ ਕਿਹਾ ਆ ਵੀ ਜਿਹੜਾ ਇੰਟਰਫੀਅਰ ਕਰ ਰਹੇ ਆ ਤੁਸੀਂ US ਕੋਰਟ ਦੇ ਡਿਸੀਜਨਸ ਦੇ ਉੱਤੇ ਵੀ, ਤੇ ਇਸ ਬਿਹੇਵੀਅਰ ਦੇ ਕਰਕੇ ਸਾਰੀਆਂ ਜਿਹੜੀਆਂ ਨੈਗੋਸ਼ੀਏਸ਼ਨਸ ਆ ਕੈਨੇਡਾ ਦੇ ਨਾਲ ਟਰਮੀਨੇਟ ਹੋ ਰਹੀਆਂ, ਕਰ ਦਿੱਤੀਆਂ ਗਈਆਂ ਹੈਗੀਆਂ। US ਆਫ ਸੈਕਟਰੀ ਆਫ ਸਟੇਟ ਜਿਹੜੇ ਮਾਰਕੋ ਰੂਬੀਓ ਆ ਉਹਨਾਂ ਨੇ ਵੀ ਕਨਫਰਮ ਕੀਤਾ ਹੈ ਵੀ ਜਿੰਨੀਆਂ ਵੀ ਟ੍ਰੇਡ ਨੈਗੋਸ਼ੀਏਸ਼ਨਸ ਅਟਾਵਾ ਦੇ ਨਾਲ ਚੱਲ ਰਹੀਆਂ ਸੀਗੀਆਂ ਉਹ ਸਸਪੈਂਡ ਹੋ ਗਈਆਂ। ਅੱਜ ਸਵੇਰ ਦੀ ਇਹ ਜਿਹੜੀ ਗੱਲਬਾਤ ਹੈਗੀ ਆ ਤੇ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਐਡਵਰਟਾਈਜ਼ਮੈਂਟ ਆ ਉਹ US ਦੀ ਸੁਪਰੀਮ ਕੋਰਟ ਨੂੰ ਇਨਫਲੂਐਂਸ ਕਰਨ ਦੇ ਲਈ ਜਿਹੜੀ ਵਰਤੀ ਗਈ ਆ। ਤੇ ਕਹਿੰਦੇ ਵੀ ਇਹਦੇ ਉੱਤੇ ਹੀਅਰਿੰਗ ਚੱਲਣੀ ਹੈਗੀ ਆ ਗਲੋਬਲ ਟੈਰਿਫਸ ਦੇ ਉੱਤੇ ਨਵੰਬਰ 5 ਨੂੰ। ਸੋ ਇਹਦਾ ਜਿਹੜਾ ਅਸਰ ਐਡਵਰਟਾਈਜ਼ਮੈਂਟ ਦਾ ਸੁਪਰੀਮ ਕੋਰਟ ਤੇ ਹੋ ਸਕਦਾ ਹੈਗਾ ਆ। ਵਾਸ਼ਿੰਗਟਨ ਨੇ ਪਹਿਲਾਂ 25% ਟੈਰਿਫ ਲਾਇਆ ਸੀ ਕੈਨੇਡੀਅਨ ਗੁੱਡਸ ਦੇ ਉੱਤੇ, ਜਿਹਦੇ ਵਿੱਚ ਟਿੰਬਰ, ਸਟੀਲ, ਐਲੂਮੀਨੀਅਮ, ਕਾਰਸ ਇਨ ਦਾ ਸਪਰਿੰਗ, ਤੇ ਉਹ ਤੋਂ ਬਾਅਦ ਓਟਾਵਾ ਵਾਲਿਆਂ ਨੇ ਲਾਇਆ ਸੀ ਰਿਟੈਲੀਏਟਰੀ,
ਤੇ ਬਾਅਦ ਦੇ ਵਿੱਚ ਟਰੰਪ ਉਹਨਾਂ ਨੇ ਜਿਹੜਾ ਟੈਰਿਫ ਆ 35% ਅਗਸਤ ਮਹੀਨੇ ਦੇ ਵਿੱਚ ਇਨਕਰੀਜ਼ ਕਰ ਦਿੱਤਾ ਸੀ। ਜੀ, ਜੀ। ਬਿਲਕੁਲ। ਸੋ ਟਰੰਪ ਹੁਣੀ ਗੁੱਸੇ 'ਚ ਆ ਗਏ ਆ ਇਸ ਐਡ ਤੋਂ ਬਾਅਦ ਦੇ ਵਿੱਚ ਟਰਮੀਨੇਟ ਕਰ ਦਿੱਤੇ ਆ ਹਰ ਇੱਕ ਤਰੀਕੇ ਦੀ ਜਿਹੜੀ ਗੱਲਬਾਤ ਕੈਨੇਡਾ ਦੇ ਜਿਹੜੇ ਉਹ ਨਾਲ ਜਿੱਦਾਂ ਤੁਸੀਂ ਰੀਗਨ ਹੋਣਾ ਦੀ ਇਹ ਸਪੀਚ ਦਾ ਜ਼ਿਕਰ ਹਰਜੋਤ ਸਿੰਘ ਜੀ ਕੀਤਾ ਹੀ ਆ। ਇਹ ਸਪੀਚ ਇਹਨਾਂ ਨੇ 1987 ਦੀ ਜਿਹੜੀ ਆ ਉਹ ਦਿੱਤੀ ਹੋਈ ਆ 25 ਅਪ੍ਰੈਲ ਨੂੰ ਫ੍ਰੀ ਐਂਡ ਫੇਅਰ ਟ੍ਰੇਡ ਦੇ ਉੱਤੇ ਆ। ਉਦੋਂ ਰੇਡੀਓ ਦੇ ਜ਼ਰੀਏ ਇਹਨਾਂ ਨੇ ਇਹ ਜਿਹੜੀ ਆਪਣੀ ਸਪੀਚ ਆ ਉਹ ਕੀਤੀ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਤੇ ਇੰਨਾ ਜ਼ਿਆਦਾ ਜਿਹੜਾ ਟਰੰਪ ਹੁਣੀ ਗੁੱਸੇ 'ਚ ਜਿਹੜਾ ਉਹ ਆ ਗਏ ਆ। ਹੁਣ ਕ੍ਰਿਟਿਕਸ ਤਾਂ ਕਹਿਣ ਨੂੰ ਇਹ ਵੀ ਕਹਿ ਰਹੇ ਆ ਵੀ ਕਿ ਇਹ ਹੁਣ ਠੀਕ ਉਹਨਾਂ ਦਾ ਜਿਹੜਾ ਆ ਉਹ ਸਟੈਪ ਨਹੀਂ ਆ। ਉੱਦਾਂ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਟਰੰਪ ਹੋਣਾ ਦੇ ਸਪੋਰਟਰ ਆ ਉਹ ਰੀਗਨ ਦੇ ਵੀ ਸਪੋਰਟਰ ਜਿਹੜੇ ਉਹ ਦੇਖੇ ਜਿਹੜੇ ਉਹ ਜਾਂਦੇ ਆ। ਕਹਿੰਦੇ ਵੀ ਇਹ ਦੋ ਰਾਸ਼ਟਰਪਤੀਆਂ ਨੇ ਬਹੁਤ ਕੰਮ ਕੀਤਾ ਅਮਰੀਕਾ ਦੇ ਲਈ, ਅਮਰੀਕਨ ਮਿਡਲ ਕਲਾਸ ਦੇ ਲਈ, ਤੇ ਇਸ ਤਰੀਕੇ ਦੇ ਨਾਲ ਜਿਹੜੇ ਉਹਨਾਂ ਦੇ ਸਪੋਰਟਰਸ ਆ ਉਹ ਆਖਦੇ ਆ। ਸੋ ਇਹ ਹੁਣ ਦੇਖੋ ਕੀ ਹੁੰਦਾ। ਜਿਹੜੇ ontario ਵਾਲੇ ਨੇ ਡਗ ਫੋਰਡ $75 ਮਿਲੀਅਨ ਕਹਿੰਦੇ ਵੀ ਅਸੀਂ ਸਪੈਂਡ ਕਰਨਾ ਆ। ਇਹ ਜਿਹੜੀਆਂ ਰਨਸ ਐਡ ਕਰਦੀਆਂ ਆ ਜਿਸ ਦੇ ਵਿੱਚ US ਦੇ ਸਾਬਕਾ ਰਾਸ਼ਟਰਪਤੀ ਰੀਗਨ ਜੋ ਕਿ ਟੈਰਿਫਸ ਨੂੰ ਕ੍ਰਿਟਿਸਾਈਜ਼ ਕਰਦੇ ਆ ਉਹ ਉਸ ਦੇ ਵਿੱਚ ਪੇਸ਼ ਜਿਹੜਾ ਉਹ ਜਿਹੜੀਆਂ ਉਹ ਕੀਤਾ ਜਿਹੜਾ ਉਹ ਜਾਊਗਾ। ਸੋ ਫੋਰਡ ਨੇ ਉੱਦਾਂ ਇਹ ਵੀ ਕਿਹਾ ਵੀ ਕੈਨੇਡਾ ਤੇ US ਫਰੈਂਡ ਹੈਗੇ ਆ, ਨੇਬਰਸ ਆ, ਐਲਾਈਜ਼ ਆ, ਤੇ ਪ੍ਰੈਜ਼ੀਡੈਂਟ ਜਿਹੜਾ ਰੀਗਨ ਆ ਉਹਨਾਂ ਨੂੰ ਪਤਾ ਸੀਗਾ ਵੀ ਆਪਾਂ ਜੇ ਇਕੱਠੇ ਰਵਾਂਗੇ ਤਾਂ ਤਗੜੇ ਜਿਹੜੇ ਉਹ ਰਹਾਂਗੇ। ਗੋਡ ਬਲੈਸ ਕੈਨੇਡਾ ਐਂਡ ਗੋਡ ਬਲੈਸ ਦਾ ਯੂਨਾਈਟਿਡ ਸਟੇਟਸ, ਇਹ ਉਹਨਾਂ ਨੇ ਵੀ ਜਿਹੜਾ ਉਹ ਨਾਲ ਆਖਿਆ ਹੈਗਾ ਆ। ਸੋ ਰਾਸ਼ਟਰਪਤੀ ਟਰੰਪ ਇਸ ਚੀਜ਼ ਤੋਂ ਕਾਫੀ ਜ਼ਿਆਦਾ ਜਿੱਦਾਂ ਆਪਾਂ ਦੱਸਿਆ ਵੀ ਗੁੱਸੇ ਦੇ ਵਿੱਚ ਜਿਹੜੇ ਉਹ ਆ ਚੁੱਕੇ ਨੇ। ਤੇ ਇਸ ਦਾ ਹੁਣ ਨਤੀਜਾ ਇਹ ਨਿਕਲਿਆ ਆ ਹਰਜੋਤ ਸਿੰਘ ਜੀ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਗੱਲਬਾਤ ਆ ਉਹ ਆਪਸ ਦੇ ਵਿੱਚ ਹੁਣ ਬੰਦ ਜਿਹੜੀ ਉਹ ਹੋ ਗਈ ਆ। ਸੋ ਇਹਦਾ ਅਸਰ ਹੁਣ ਦੂਰ ਤੱਕ ਜੇ ਦੇਖਿਆ ਜਾਵੇ ਤਾਂ ਜ਼ਿਆਦਾ ਹੀ ਹੋਊਗਾ। ਅਜੇ ਕੱਲ ਪਰਸੋਂ ਉੱਦਾਂ ਕੈਨੇਡਾ ਤੋਂ ਇੱਕ ਇਹ ਖਬਰ ਆ ਰਹੀ ਸੀ, ਕਹਿੰਦੇ ਵੀ ਅਸੀਂ ਜਿਹੜੇ ਸਾਡੇ ਇੰਪੋਰਟ ਐਕਸਪੋਰਟ ਨੇ ਅਮਰੀਕਾ ਦੇ ਨਾਲ ਜਾਂ ਦੂਜੇ ਮੁਲਕਾਂ ਦੇ ਨਾਲ ਅਮਰੀਕਾ ਦੀ ਬਜਾਏ ਅਸੀਂ ਉਹਨਾਂ ਨੂੰ ਦੁੱਗਣੇ ਕਰਨੇ ਆ ਅਗਲੇ ਜਿਹੜੇ ਕੁਝ ਮਹੀਨਿਆਂ 'ਚ ਕੁਝ ਸਾਲਾਂ ਦੇ ਜਿਹੜੇ ਉਹ ਵਿੱਚ। ਸੋ ਇਹ ਵੀ ਇੱਕ ਐਂਗਲ ਜਿਹੜਾ ਆ ਕੈਨੇਡਾ ਕਹਿੰਦਾ ਵੀ ਜਿਹੜੇ ਅਸੀਂ ਡਿਪੈਂਡੈਂਟ ਹੈਗੇ ਆ ਇੰਨਾ ਜ਼ਿਆਦਾ ਅਮਰੀਕਾ ਦੇ ਉੱਤੇ ਸਾਡਾ ਭਾਰ ਹੈਗਾ ਆ ਵੀ ਉਹਨਾਂ ਉੱਤੇ ਅਸੀਂ ਡਿਪੈਂਡ ਆ ਵੀ ਉਸ ਨੂੰ ਜਿਹੜਾ ਅਸੀਂ ਘਟਾਉਣਾ ਚਾਹ ਰਹੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਇੱਕ ਪਾਸੇ ਜਿਹੜੀ ਉਹ ਸਾਹਮਣੇ ਆਈ ਹੈਗੀ ਆ। ਸੋ ਆਪਣੇ ਗਵਾਂਢੀ ਮੁਲਕ ਦੇ ਨਾਲ ਇੱਕ ਵਾਰੀ ਫੇਰ ਹਰਜੋਤ ਸਿੰਘ ਜੀ ਲੱਗ ਰਿਹਾ ਸੀਗਾ ਵੀ ਸ਼ਾਇਦ ਕਿਸੇ ਪਾਸੇ ਟ੍ਰੇਡ ਡੀਲ ਬਣ ਸਕਦੀ ਆ, ਪਰ ਹਰ ਤਰੀਕੇ ਦੀ ਜਿਹੜੀ ਗੱਲਬਾਤ ਆ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਆ। ਸੁਪਰੀਮ ਕੋਰਟ ਦੇ ਕੇਸ ਦਾ ਜਦੋਂ ਤੁਸੀਂ ਹਵਾਲਾ ਦਿੱਤਾ ਵੀ ਉਹਦੇ ਵਿੱਚ ਇੰਟਰਫੇਅਰ ਕਰਨ ਦੀ ਇਹਨਾਂ ਦੀ ਜਿਹੜੀ ਇੱਕ ਕੋਸ਼ਿਸ਼ ਹੈਗੀ ਆ ਤੇ ਉਹਦੇ ਕਰਕੇ ਹੁਣ ਟਰੰਪ ਹੋਣਾ ਨੇ ਇਸ ਨੂੰ ਚੇਂਜ ਜਿਹੜਾ ਉਹ ਕਰ ਦਿੱਤਾ ਹੈ। ਟ੍ਰੇਡ ਟਾਕਸ ਜਿਹੜੀਆਂ ਉਹ ਖਤਮ ਹੋਈਆਂ ਅਜੇ ਥੋੜੇ ਦਿਨ ਪਹਿਲੇ ਮਿਲੇ ਆ ਆਪਸ ਦੇ ਵਿੱਚ। ਜਿਹੜੇ ਆ ਕਾਰਨੀ ਹੁਣੀ ਇੱਥੇ ਆਏ ਹੋਏ ਸੀਗੇ ਉਦੋਂ ਬੜੇ ਕੀ ਕਹਿੰਦੇ ਹੁੰਦੇ ਆ ਸੁਖਾਲੇ ਮਾਹੌਲ ਦੇ ਵਿੱਚ, ਸੁਖਾਵੇਂ ਮਾਹੌਲ ਦੇ ਵਿੱਚ ਇਹਨਾਂ ਦੀ ਗੱਲਬਾਤ ਹੋਈ ਸੀ। ਇੱਕ ਦੂਜੇ ਦੀ ਤਾਰੀਫ ਵੀ ਜਿਹੜੀ ਆ ਉਹ ਕਰ ਰਹੇ ਸੀਗੇ। ਤੇ ਅੱਜ ਪਰ ਉਹ ਐਡਸ ਰਨ ਹੋਣ ਤੋਂ ਬਾਅਦ ਚ ਰੀਗਨ ਹੋਣਾ ਦੀ ਆਵਾਜ਼ ਦੇ ਵਿੱਚ ਜੇ ਟੈਰਿਫਸ ਨੂੰ ਭੰਡ ਰਹੇ ਆ ਤਾਂ ਉਹਦੇ ਗੁੱਸੇ ਦੇ ਵਿੱਚ ਆਏ ਰਾਸ਼ਟਰਪਤੀ ਟਰੰਪ ਨੇ ਗੱਲਬਾਤ ਜਿਹੜੀ ਉਹ ਸਾਰੀ ਟਰਮੀਨੇਟ ਕਰ ਦਿੱਤੀ ਆ, ਬੰਦ ਜਿਹੜੀ ਉਹ ਕਰ ਦਿੱਤੀ ਆ। ਨਵੇਂ ਸਿਰ ਤੋਂ ਗੱਲ ਹੋਊਗੀ ਜਾਂ ਇੱਥੋਂ ਹੀ ਦੁਬਾਰਾ ਚਾਲੂ ਹੋ ਸਕਦੀ ਆ, ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਪ੍ਰੈਜ਼ੀਡੈਂਟ ਰੀਗਨ ਉਹਨਾਂ ਨੇ ਉਸ ਟਾਈਮ ਦੇ ਉੱਤੇ ਸਪੀਚ ਦਿੱਤੀ ਸੀ ਜਦੋਂ ਜਾਪਾਨ ਵਾਲਿਆਂ ਨਾਲ ਜਿਹੜਾ ਪੰਗਾ ਚੱਲ ਰਿਹਾ ਸੀ 1987 ਦੇ ਵਿੱਚ। ਤੇ ਹੁਣ ਜਿਹੜੀ ਰੋਨਾਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਫਾਊਂਡੇਸ਼ਨ ਤੇ ਇੰਸਟੀਚਿਊਟ ਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਉਹ ਕਹਿੰਦੇ ਵੀ ਪੂਰੀ ਨਹੀਂ ਉਹਨਾਂ ਨੇ ਸਪੀਚ ਲਾਈ। ਉਹ ਸਪੀਚ ਦੇ ਵਿੱਚ ਇਹ ਸੀਗਾ ਵੀ ਜਿਹੜੇ ਟੈਰਿਫ ਆ ਫੋਰਨ ਇੰਪੋਰਟਸ ਤੇ ਲਾਏ ਜਾਂਦੇ ਆ ਵੀ ਇਹ ਬਿਲਕੁਲ ਜਿਹੜੇ ਪ੍ਰੋਟੈਕਟ ਕਰਦੇ ਅਮਰੀਕਨ ਪ੍ਰੋਡਕਟਸ ਤੇ ਅਮਰੀਕਨ ਜੌਬਸ ਨੂੰ, ਪਰ ਸ਼ਾਰਟ ਟਰਮ ਦੇ ਲਈ, ਲੌਂਗ ਟਰਮ ਦੇ ਲਈ ਨਹੀਂ ਇਹ ਗੁੱਡ ਹੁੰਦੇ ਹੈਗੇ। ਸੋ ਉਹਨਾਂ ਨੇ ਉਹ ਪੋਰਸ਼ਨ ਜਿਹੜਾ ਸ਼ਾਰਟ ਟਰਮ ਵਾਲਾ ਕੱਟ ਦਿੱਤਾ ਤੇ ਉਹ ਪਹਿਲਾ ਵਾਲਾ ਜਿਹੜਾ ਪੋਸਟ ਲਾਇਆ ਸੋ ਉਹਨੂੰ ਰੈਫਰ ਵੀ ਕੀਤਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕੈਰਨੀ ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਮੈਂ ਡਿਸਪੁਆਇੰਟਡ ਆ ਡਿਸੀਜਨ ਤੇ ਜਿਹੜੇ ਟੈਰਿਫ ਦੇ ਸੰਬੰਧ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਸੀ
ਉਹ ਕੈਂਸਲ ਹੋ ਗਈ ਆ। ਬਹੁਤ ਸਾਰੇ ਜਿਹੜੇ ਲੋਕ ਆ ਜਾਂ ਸਰੋਤੇ ਆ, ਸਾਨੂੰ ਉਹਨਾਂ ਨੂੰ ਪਤਾ ਨਹੀਂ ਹੋਣਾ ਵੀ ਕਿੰਨਾ ਕੁ ਜਿਹੜਾ ਐਕਸਪੋਰਟ ਜਾਂ ਇੰਪੋਰਟ ਹੁੰਦਾ ਹੈਗਾ। ਕਹਿੰਦੇ ਵੀ 3 ਕੁਆਟਰ ਕੈਨੇਡਾ ਦਾ ਐਕਸਪੋਰਟ ਜਿਹੜਾ ਆ ਉਹ ਯੂਐਸ ਨੂੰ ਜਾਂਦਾ ਆ। ਲਗਭਗ 3.6 ਕੈਨੇਡੀਅਨ ਬਿਲੀਅਨ ਡਾਲਰ ਵਰਥ ਆਫ ਗੁੱਡਸ ਐਂਡ ਸਰਵਿਸਿਜ਼ ਹਰ ਰੋਜ਼ ਕ੍ਰਾਸ ਹੁੰਦੀਆਂ ਬਾਰਡਰ ਤੇ। 3.6 ਬਿਲੀਅਨ ਡਾਲਰ ਹਰ ਰੋਜ਼। ਸੋ ਇਹ ਤੋਂ ਤੁਸੀਂ ਦੇਖ ਲਓ ਵੀ ਕਿੱਡਾ ਵੱਡਾ ਜਿਹੜਾ ਇਹ ਅਮਾਊਂਟ ਹੈਗਾ ਆ। ਯੂਐਸ ਦੇ ਸੈਕਟਰੀ ਸਕਾਟ ਬਸੈਂਟ ਜਿਹੜੇ ਟ੍ਰੇਜਰੀ ਸੈਕਟਰੀ ਹੈਗੇ ਆ, ਉਹ ਚਾਈਨਾ ਦੇ ਵਾਈਸ ਪ੍ਰੀਮੀਅਰ ਨੂੰ ਮਿਲਣ ਜਾ ਰਹੇ ਆ। ਮਲੇਸ਼ੀਆ ਦੇ ਵਿੱਚ ਗੱਲਬਾਤ ਹੋਊਗੀ। ਸੋ ਉੱਧਰ ਵੀ ਜਿਹੜੀ ਚਾਈਨਾ ਵਾਲਿਆਂ ਨਾਲ ਵੀ ਗੱਲਬਾਤ ਚੱਲ ਰਹੀ ਹੈਗੀ ਆ। ਪਰ ਟੈਰਿਫ ਦਾ ਰੌਲਾ ਪਾ ਕੇ ਹੁਣ ਜਿਹੜੇ ਆਪਣੇ ਗੁਆਂਢੀ ਮੁਲਕ ਆ, ਉਹ ਇੱਕ ਤਰ੍ਹਾਂ ਦੇ ਨਾਲ ਹੁਣ ਪੂਰੀ ਜਿਹੜੀ ਖੜਕ ਗਈ ਹੈਗੀ ਆ, ਕੈਨੇਡਾ ਦੀ ਤਾਂ ਅਮਰੀਕਾ ਦੀ। ਤੇ ਹੁਣ ਦੇਖੋ, ਅਸੀਂ ਤਾਂ ਚਲੋ ਆਸ ਕਰਦੇ ਆ ਆਪਣਾ ਗੁਆਂਢੀ ਮੁਲਕ ਆ, ਬਿਲਕੁਲ ਸਮਝੌਤਾ ਹੋਣਾ ਚਾਹੀਦਾ। ਪਰ ਪ੍ਰੈਜ਼ੀਡੈਂਟ ਟਰੰਪ ਲੱਗਦਾ ਵੀ ਕਾਫੀ ਗੁੱਸੇ 'ਚ ਆ ਕੇ ਬੜਾ ਜਲਦੀ ਜਿਹੜਾ ਡਿਸੀਜਨ ਇਹ ਲੈ ਗਏ ਹੈਗੇ। ਜੀ, ਕਾਰਨੀ ਉਹਨਾਂ ਨੇ ਕਿਹਾ ਵੀ ਹਾਂ, ਉਹ ਸਵੇਰੇ ਜਦੋਂ ਉੱਠੇ ਤਾਂ ਅਸੀਂ ਸਰਪ੍ਰਾਈਜ਼ ਹੀ ਹੋ ਗਏ ਵੀ ਆ ਕੀ ਚੱਕਰ ਪੈ ਗਿਆ ਵੀ ਵੀ ਇਹ ਟਰਮੀਨੇਟ ਕੀ ਹੋ ਗਈਆਂ ਨੈਗੋਸ਼ੀਏਸ਼ਨ। ਤੇ ਪਰ ਉਹਨਾਂ ਨੇ ਇਹ ਕਿਹਾ ਵੀ ਉਹ ਅਸੀਂ ਵੀ ਸਟੈਂਡ ਰੈਡੀ, ਵੀ ਅਸੀਂ ਗੱਲਬਾਤ ਕਰਨ ਦੇ ਲਈ ਹਰ ਵਕਤ ਜਿਹੜੇ ਇਹਨਾਂ ਦੇ ਨਾਲ ਜਿਹੜੇ ਉਹ ਰੈਡੀ ਹੈਗੇ ਆ। ਉੱਦਾਂ ਜੇ ਦੇਖਿਆ ਜਾਵੇ ਹਾਲ ਦੀ ਘੜੀ ਇਸ ਫੈਸਲੇ ਦਾ ਸਟਾਕ ਮਾਰਕੀਟ ਦੇ ਉੱਤੇ ਅਸਰ ਨਜ਼ਰ ਨਹੀਂ ਆ ਰਿਹਾ ਹੈਗਾ, ਜੋ ਕਿ ਸਟਾਕ ਵਾਲਿਆਂ ਦੇ ਲਈ ਗੁੱਡ ਥਿੰਗ ਹੈਗੀ ਆ। ਸੋ ਵਾਈਟ ਹਾਊਸ ਇਹੀ ਜਿਹੜੇ ਉਹ ਕਹਿ ਰਹੇ ਆ, ਕਹਿੰਦੇ ਵੀ ਟਰੂਥ ਸੋਸ਼ਲ ਦੇ ਉੱਤੇ ਟਰੰਪ ਹੋਣਾ ਨੇ ਕਲੀਅਰ ਜਿਹੜਾ ਉਹ ਕਰ ਦਿੱਤਾ ਆ ਵੀ ਜੇ ਕੈਨੇਡਾ ਸੀਰੀਅਸ ਨਹੀਂ ਆ ਤਾਂ ਅੱਗੇ ਗੱਲਬਾਤ ਦਾ ਕੋਈ ਫਾਇਦਾ ਨਹੀਂ ਆ। ਆਲ ਟਾਕਸ ਫਰਦਰ ਟਾਕਸ ਆਰ ਫਿਊਟਾਈਲ ਐਫਰਟ ਇਫ ਕੈਨੇਡਾ ਕੈਂਟ ਬੀ ਸੀਰੀਅਸ। ਤੇ ਕਹਿੰਦੇ ਵੀ ਉਹਨਾਂ ਨੇ ਇਹ ਜਿਹੜੀ ਐਡ ਰਨ ਕਰਕੇ ਰੀਗਨ ਹੋਣਾ ਦੀ ਆਵਾਜ਼ ਵਾਲੀ ਉਸ ਨੂੰ ਕਿਤੇ ਨਾ ਕਿਤੇ ਗੁੱਸੇ 'ਚ ਭੜਕਾਤਾ ਆ ਟਰੰਪ ਹੋਣਾ ਨੂੰ। ਤੇ ਕਹਿੰਦੇ ਵੀ ਉਹ ਸੀਰੀਅਸਨੈਸ ਉਹਨਾਂ ਨੇ ਤੁਸੀਂ ਨਹੀਂ ਦਿਖਾਈ ਜਿਹੜੀ ਉਹ ਹੈਗੀ। ਸੋ ਸਟੇਟ ਆਫ ਦਾ ਯੂਨੀਅਨ ਐਡਰੈਸ ਸੀਗਾ ਹਰਜੋਤ ਸਿੰਘ ਜੀ, ਜਿਸ ਦੇ ਵਿੱਚ ਰੀਗਨ ਹੋਣਾ ਨੇ ਪ੍ਰੋਟੈਕਸ਼ਨਿਜ਼ਮ ਬਾਰੇ ਜਿਹੜੀ ਉਹ ਗੱਲ ਕੀਤੀ ਆ। ਟਰੰਪ ਹੁਣੇ ਵੀ ਉਸੇ ਚੀਜ਼ ਨੂੰ ਕਿਤੇ ਨਾ ਕਿਤੇ ਪਰਸਿਊ ਕਰ ਰਹੇ ਆ ਵੀ ਅਮਰੀਕਾ ਨੂੰ ਕਿੱਦਾਂ ਪ੍ਰੋਟੈਕਟ ਜਿਹੜਾ ਉਹ ਕਰਨਾ ਆ। ਤੇ ਪਰ ਉਹਨਾਂ ਨੇ ਨਾਲ ਇਸ ਨੂੰ ਡਿਸਟਰਕਸ਼ਨਿਜ਼ਮ ਵੀ ਜਿਹੜਾ ਉਹ ਕਹਿ ਦਿੱਤਾ ਸੀਗਾ। ਅਮਰੀਕਾਜ਼ ਜੌਬਸ, ਅਮਰੀਕਾਜ਼ ਗਰੋਥ, ਅਮਰੀਕਾਜ਼ ਫਿਊਚਰ ਡਿਪੈਂਡ ਅਪਨ ਟ੍ਰੇਡ ਦੈਟ ਇਜ਼ ਫ੍ਰੀ, ਓਪਨ ਐਂਡ ਫੇਅਰ। ਕਾਂਗਰਸ ਦੇ ਵਿੱਚ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਉਹਨਾਂ ਨੇ ਰੀਗਨ ਹੋਣਾ ਨੇ ਇਹ ਵੀ ਗੱਲ ਜਿਹੜੀ ਉਹ ਆਖੀ ਸੀ 1988 ਦੇ ਵਿੱਚ। ਸੋ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ ਅਜੇ ਹਾਲ ਦੀ ਘੜੀ ਕੋਈ ਬਾਹਰੀ ਟਿੱਪਣੀ ਨਹੀਂ ਕੀਤੀ, ਕਿਉਂਕਿ ਤਿੰਨੇ ਮੁਲਕ ਆਪਸ ਦੇ ਵਿੱਚ ਜਦੋਂ ਟ੍ਰੇਡ ਦੀ ਗੱਲ ਆਉਂਦੀ ਆ, ਫ੍ਰੀ ਟ੍ਰੇਡ ਦੀ ਗੱਲ ਆਉਂਦੀ ਹੈ, ਤੇ ਆਪਸ 'ਚ ਇੱਕ ਦੂਜੇ ਨਾਲ ਘਿਓ ਖਿਚੜੀ ਨੇ। ਕਿਉਂਕਿ ਇਹਨਾਂ ਤਿੰਨਾਂ ਮੁਲਕਾਂ ਦੇ ਵਿਚਾਲੇ ਹੀ ਦੁਨੀਆ ਦਾ ਮਿਲਾ ਸਭ ਤੋਂ ਜ਼ਿਆਦਾ ਜਿਹੜਾ ਐਕਸਪੋਰਟ ਇੰਪੋਰਟ ਆ ਇੱਥੇ ਜਿਹੜਾ ਉਹ ਨਾਲ ਦੇ ਨਾਲ ਹੁੰਦਾ ਹੈਗਾ ਆ। ਸੋ ਮੈਕਸੀਕਨ ਪ੍ਰੈਜ਼ੀਡੈਂਟ ਜਿਹੜੇ ਸ਼ੈਨਬੌਮ ਆ, ਉਹਨਾਂ ਨੂੰ ਵੀ ਜਿਹੜਾ ਉਹ ਪੁੱਛਿਆ ਗਿਆ। ਸੋ ਕਹਿੰਦੇ ਵੀ ਲੈਟਸ ਵੇਟ ਐਂਡ ਸੀ ਹਾਊ ਦਿਸ ਪ੍ਰੋਗਰੈਸਿਸ ਵਿਦ ਦ ਰਿਲੇਸ਼ਨਸ਼ਿਪ ਵਿਦ ਕੈਨੇਡਾ। ਇਸ ਦੇ ਉੱਤੇ ਉਹਨਾਂ ਨੇ ਇੰਨੀ ਕੁ ਹੀ ਜਿਹੜੀ ਉਹ ਟਿੱਪਣੀ ਦਿੱਤੀ ਆ। 31 ਜੁਲਾਈ ਨੂੰ ਮੈਕਸੀਕੋ ਨੂੰ 90 ਦਿਨਾਂ ਦੀ ਮੋਹਲਤ ਦਿੱਤੀ ਸੀਗੀ। ਜਿਹੜੇ ਕਸਮਾਂ ਜਾਂ USCSMA ਜਿਹੜਾ ਟ੍ਰੇਡ ਡੀਲ ਹੋਈ ਸੀ, ਉਸ ਨੂੰ ਜਿਹੜਾ ਉਹ ਲੈ ਕੇ ਟੈਰਿਫ ਜਿਹੜੇ ਉਹ ਨਹੀਂ ਜਿਹੜੇ ਉਹ ਵਧਾਏ ਸੀ। ਹੁਣ ਇਹ ਦੇਖਣਾ ਆ ਵੀ ਮੈਕਸੀਕੋ ਤੇ US ਦੇ ਵਿੱਚ ਉਹਨਾਂ ਦੀ ਬਾਈਲੈਟਰਲ ਕੋਈ ਟ੍ਰੇਡ ਡੀਲ ਉਹ ਬਣਦੀ ਆ ਜਾਂ ਨਹੀਂ। ਇੱਕ ਸਿੱਧੇ ਤੌਰ ਦੇ ਉੱਤੇ ਮੈਕਸੀਕੋ ਤੇ ਕੈਨੇਡਾ ਵਾਲੇ ਵੀ ਆਪਸ ਦੇ ਵਿੱਚ ਇੱਕ ਟ੍ਰੇਡ ਡੀਲ ਵਿਦਆਊਟ US ਉਹ ਕਰਨ ਬਾਰੇ ਜਿਹੜੇ ਉਹ ਸੋਚ ਰਹੇ ਹੈਗੇ ਆ। ਸੋ ਲੈਟਸ ਸੀ ਕੀ ਜਿਹੜਾ ਉਹ ਇਸ ਦੇ ਵਿੱਚ ਬਣਦਾ ਆ। ਸੋ US ਦੀ ਕਾਂਗਰਸ ਇਹ ਕਹਿੰਦੀ ਆ ਵੀ 38% ਜਿਹੜਾ ਕੈਨੇਡੀਅਨ ਗੁੱਡਸ ਆ ਉਹ ਟੈਰਿਫ ਫ੍ਰੀ ਇੱਥੇ ਅਮਰੀਕਾ ਦੇ ਵਿੱਚ ਦਾਖਲ ਹੁੰਦਾ ਹੈ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਅਜੇ ਵੀ ਜਿਹੜਾ 85% ਸਮਾਨ ਜੋ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਦਾਖਲ ਹੁੰਦਾ ਆ ਉਹ ਕੁਸਮਾਂ ਦੇ ਅੰਡਰ ਆ ਰਿਹਾ। ਕੈਨੇਡਾ US ਮੈਕਸੀਕੋ ਐਗਰੀਮੈਂਟ ਉਹਦਾ 85% ਜਿਹੜਾ ਵੀ ਸਮਾਨ ਕੈਨੇਡਾ ਤੋਂ ਆਉਂਦਾ ਆ ਉਸ ਦੇ ਤਹਿਤ ਹੀ ਕਹਿੰਦੇ ਉਹ ਆ ਰਿਹਾ ਆ। ਪਰ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਆਲਰੇਡੀ ਟਰੰਪ ਹੁਣਾਂ ਨੇ 50% ਜਿਹੜੇ ਟੈਰਿਫ ਆ ਉਸ ਦੇ ਉੱਤੇ ਲਾਏ ਹੋਏ ਆ। ਇਸ ਤੋਂ ਇਲਾਵਾ ਜਿਹੜੀਆਂ ਵੀ ਕੋਈ ਗੱਡੀਆਂ US ਦੇ ਵਿੱਚ ਚਾਹੇ ਹੁਣ ਕੈਨੇਡਾ ਤੋਂ ਆਉਂਦੀਆਂ ਚਾਹੇ ਮੈਕਸੀਕੋ ਤੋਂ ਆ ਰਹੀਆਂ ਆ, ਉਹਨਾਂ ਉੱਤੇ 25% ਟੈਰਿਫ ਤੇ ਨਾਨ US ਪਾਰਟਸ ਦੇ ਉੱਤੇ ਫਿਨਿਸ਼ ਵਹੀਕਲਸ ਦੇ ਉੱਤੇ ਵੀ ਜਿਹੜਾ ਟੈਰਿਫ ਆ ਉਹ ਲੱਗ ਰਿਹਾ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ
ਕੀ ਇਸ ਦੇ ਵਿੱਚ ਬਣਦਾ ਆ। ਕਈ ਜਿਹੜੇ ਹਰਜੋਤ ਸਿੰਘ ਜੀ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਸਾਥ ਵੀ ਦੇ ਰਹੇ ਆ, ਜਿਨ੍ਹਾਂ ਨੇ ਐਡਾਂ ਜਿਹੜੀਆਂ ਇਹ ਰਨ ਜਿਹੜੀਆਂ ਉਹ ਕੀਤੀਆਂ ਆ। ਇੱਕ ਗ੍ਰੀਨ ਪਾਰਟੀ ਦੀ ਉੱਥੇ ਦੀ ਲੀਡਰ ਆ ਐਲਿਜ਼ਾਬੈਥ ਮੇ, ਉਹਨੇ ਕਿਹਾ ਵੀ ਟਰੰਪ ਬਹੁਤ ਹੀ ਥਿਨ ਸਕਿਨਡ ਆ ਤੇ ਉਹ ਇੰਨੀ ਕੁ ਗੱਲ ਦੇ ਉੱਤੇ ਹੀ ਭੜਕ ਜਿਹੜਾ ਟਰੰਪ ਆ ਹੋ ਗਿਆ ਆ, ਤੇ ਕਹਿੰਦੇ ਵੀ ਟਰੰਪ ਅੰਡਰਸਟੈਂਡ ਨਹੀਂ ਕਰ ਰਿਹਾ ਕੈਨੇਡੀਅਨ ਫੈਡਰਲਿਜ਼ਮ ਦਾ, ਤੇ ਉਸ ਨੂੰ ਇਸ ਚੀਜ਼ ਦੀ ਜਿਹੜੀ ਸਮਝ ਆ ਉਹ ਨਾਲ ਦੇ ਨਾਲ ਹੋਣੀ ਜਿਹੜੀ ਉਹ ਚਾਹੀਦੀ ਆ। ਸੋ ਜਿੱਦਾਂ ਆਪਣੇ ਵੀ ਅਮਰੀਕਾ ਦੇ ਵਿੱਚ ਸੂਬਿਆਂ ਨੂੰ ਆਪਣੇ ਕਾਨੂੰਨ ਬਣਾਉਣ ਦੇ ਅਖਤਿਆਰ ਨੇ, ਫੈਡਰਲਿਜ਼ਮ ਆ, ਤੇ ਉਸੇ ਤਰੀਕੇ ਨਾਲ ਕਹਿੰਦੇ ਕੈਨੇਡਾ ਦੇ ਵਿੱਚ ਵੀ ਆ। ਸੋ ਡਗ ਫੋਰਡ ਨੂੰ ਉਹ ਸ਼ਾਬਾਸ਼ੀ ਵੀ ਜਿਹੜੀ ਉਹ ਬੀਬੀ ਦੇ ਰਹੀ ਆ। ਪਰ ਹਾਲ ਦੀ ਘੜੀ ਤਾਂ ਹਰਜੋਤ ਸਿੰਘ ਜੀ ਉੱਥੇ ਡਗ ਫੋਰਡ ਨੂੰ ਲੈ ਕੇ ਚਰਚਾ ਜਿਹੜੀ ਕਾਫੀ ਤੇਜ਼ ਚੱਲ ਰਹੀ ਹੋਊਗੀ ਵੀ ਭਾਈ ਤੁਸੀਂ ਕਿਹੜਾ ਸੁੱਤਾ ਨਾਗ ਜਿਹੜਾ ਉਹ ਜਗਾ ਲਿਆ ਆ ਇਹ ਐਡ ਜਿਹੜੀ ਉਹ ਰਨ ਕਰਕੇ। ਤਾਂ ਹੁਣ ਲਾਲਾ ਟ੍ਰੇਡ ਟਾਕ ਦੇ ਵਿੱਚ ਜਿਹੜੀ ਉਹ ਬਿਲਕੁਲ ਬੰਦ ਹੋ ਗਈ ਆ। ਕਹਿੰਦੇ ਹੁਣੇ ਵੀ ਮਸਾਂ ਕਿਤੇ ਪਾਸੇ ਮੰਨਣ ਵਾਲੇ ਪਾਸੇ ਨੂੰ ਕੋਈ ਗੱਲ ਬਣਨ ਲੱਗੀ ਹੋਊਗੀ, ਪਰ ਹੁਣ ਸਾਰੀ ਗੱਲ ਵਿਚਾਲੇ ਹੀ ਜਿਹੜੀ ਉਹ ਟੁੱਟ ਚੁੱਕੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਲਟੀਸ਼ੀਆ ਜੇਮਸ ਆ ਉਹਨਾਂ ਦਾ ਕੇਸ ਜਿਹੜਾ ਆ ਜਸਟਿਸ ਡਿਪਾਰਟਮੈਂਟ ਦੇ ਵਿੱਚ ਚੱਲ ਰਿਹਾ ਆ, ਤੇ ਹਾਈ ਪ੍ਰੋਫਾਈਲ ਕੇਸ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਆ। ਤੇ ਉਹਨਾਂ ਦੀ ਜਿਹੜੀ ਇੰਡਾਈਟਮੈਂਟ ਕੀਤੀ ਗਈ ਆ ਨਿਊਯਾਰਕ ਦੇ ਅਟਾਰਨੀ ਜਨਰਲ ਲਟੀਸ਼ੀਆ ਜੇਮਸ ਦੀ, ਕਹਿੰਦੇ ਵੀ ਮਲਟੀ ਪ੍ਰੋਂਗ ਜਿਹੜੀ ਇਹ ਕੈਂਪੇਨ ਸੀਗੀ, ਕਿਉਂਕਿ ਉਹਨਾਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਪਿਛਲੇ ਸਮੇਂ ਦੇ ਦੌਰਾਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਉੱਤੇ ਕਾਫੀ ਜਿਹੜੇ ਕੇਸ ਆ ਉਹ ਕੀਤੇ ਸੀ, ਤੇ ਹੁਣ ਟਰੰਪ ਸਰਕਾਰ ਆ ਤੇ ਇਹਨਾਂ ਨੇ ਉਹਨਾਂ ਦੇ ਉੱਤੇ ਇੱਕ ਜਿਹੜਾ ਸੈਕੰਡ ਘਰ ਲਿਆ ਸੀ ਉਹ ਉਹਨਾਂ ਨੇ ਐਜ਼ ਏ ਰੈਜ਼ੀਡੈਂਟ ਸ਼ੋ ਕੀਤਾ, ਜਦ ਕਿ ਉਹ ਰੈਂਟਲ ਸੀ। ਉਹਦੇ ਕੇਸ ਦੇ ਵਿੱਚ ਉਹਨਾਂ ਨੂੰ ਫਸਾਇਆ ਹੈਗਾ ਆ। ਸੋ ਇਸ ਮਹੀਨੇ ਵਰਜੀਨੀਆ ਦੀ ਗ੍ਰੈਂਡ ਜੂਰੀ ਨੇ ਉਹਨਾਂ ਦੇ ਉੱਤੇ ਚਾਰਜਸ ਲਾਏ ਸੀ, ਅਕਿਊਜ਼ ਕੀਤਾ ਸੀ ਬੈਂਕ ਫਰਾਡ ਤੇ ਫਾਲਸ ਸਟੇਟਮੈਂਟ ਟੂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਸਟੈਮਿੰਗ ਫਰੋਮ ਹਰ ਮਾਰਗੇਜ ਪੇਪਰ ਵਰਕ। ਸੋ ਜਿਹੜਾ ਟਰੰਪ ਅਲਾਈਨਡ ਮੀਡੀਆ ਆਊਟਲੈਟਸ ਹੈਗੇ ਆ, ਉਹ ਹੈਡਲਾਈਨਸ ਵਾਰ-ਵਾਰ ਰਨ ਕਰ ਰਹੇ ਆ ਵੀ ਕ੍ਰਿਮੀਨਲ ਰੈਕਰਡਸ ਆ ਇਹਨਾਂ ਦੇ ਉੱਤੇ, ਬਹੁਤ ਰੋਂਗ ਡੂਇੰਗ ਕੀਤੀ ਹੈਗੀ ਆ। ਸ਼ੁੱਕਰਵਾਰ ਨੂੰ ਮਿਸਟਰ ਜੇਮਸ ਉਹਨਾਂ ਨੇ ਕਿਹਾ ਵੀ ਚਾਰਜਸ ਦੇ ਕੋਲ ਤਾਂ ਕੋਈ ਮੈਰਿਟ ਹੀ ਨਹੀਂ ਹੈਗਾ, ਤੇ ਉਹ ਕਹਿੰਦੇ ਵਰਜੀਨੀਆ ਕੋਰਟ ਦੇ ਵਿੱਚ ਅਸੀਂ ਪੇਸ਼ ਹੋਵਾਂਗੇ, ਤੇ ਡਿਫੈਂਡੈਂਟ ਦਾ ਟੇਬਲ ਫਾਰਮਲੀ ਫੇਸਿੰਗ ਐਲੀਗੇਸ਼ਨ ਇਨਸਟੈਡ ਆਫ ਪਰਸੂਇੰਗ them। ਸੋ ਕਾਫੀ ਕੁਝ ਚੱਲ ਰਿਹਾ ਲਟੀਸ਼ੀਆ ਜੇਮਸ ਦੇ ਕੇਸ ਦੇ ਸੰਬੰਧ ਵਿੱਚ। ਜੀ, ਬਿਲਕੁਲ। ਸੋ ਉਹ ਬੀਬੀ ਨੇ ਜਿਹੜੀ ਇਹ ਕਿਹਾ ਵੀ ਕਹਿੰਦੀ ਵੀ ਮੈਂ ਹਟਣ ਵਾਲੀ ਨਹੀਂ, ਮੈਂ ਡਰਨ ਵਾਲੀ ਨਹੀਂ ਆ, ਤੇ ਕੋਰਟ ਰੂਮ ਕਹਿੰਦੇ ਵੀ ਪੂਰਾ ਪੈਕਡ ਸੀਗਾ ਜਦ ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਜਿਹੜੇ ਆ ਉਹਨਾਂ ਨੂੰ ਉੱਥੇ ਪੇਸ਼ ਜਿਹੜਾ ਉਹ ਕੀਤਾ, ਜਿਹੜਾ ਉਹ ਜਾਣਾ ਸੀਗਾ। ਜੇਮਸ ਦੇ ਜਿਹੜੇ ਅਟਾਰਨੀ ਨੇ ਐਬੀ ਲੋਵਲ, ਉਹਨਾਂ ਨੇ ਕਿਹਾ ਵੀ ਕੋਰਟ ਨੂੰ ਜਿਹੜਾ ਉਹ ਦੱਸਿਆ ਵੀ ਸਪੀਡੀਐਸਟ ਟਰਾਇਲ ਜਿਹੜਾ ਉਹ ਤੁਸੀਂ ਦਿਓ, ਤੇ ਤਾਂ ਜੋ ਸਭ ਤੋਂ ਤੇਜ਼ੀ ਦੇ ਨਾਲ ਇਸ ਦਾ ਜਿਹੜਾ ਉਹ ਫੈਸਲਾ ਆ ਸਕੇ। ਟਰੰਪ ਹੁਣਾਂ ਨੇ ਪੁਆਇੰਟ ਕੀਤੇ ਐਕਟਿੰਗ ਯੂਐਸ ਅਟਾਰਨੀ ਲਿੰਡਸੀ ਹੈਲੀਗਨ, ਜਿਨ੍ਹਾਂ ਨੇ ਕੇਸ ਲਿਆਂਦਾ ਆ, ਉਸ ਦੇ ਲਾਏ ਜਾਣ ਦੇ ਉੱਤੇ ਵੀ ਜਿਹੜੇ ਸਵਾਲ ਆ ਉਹ ਚੁੱਕੇ ਜਾ ਰਹੇ ਆ। ਸੋ ਟਰੰਪ ਹੁਣਾਂ ਨੇ ਆਪਣੀ ਜਿਹੜੀ ਦੁਸ਼ਮਣੀ ਆ ਕਿਹੜਾ ਉਹ ਆਪੋ ਆਪਣੇ ਵਿਰੋਧੀਆਂ ਦੇ ਉੱਤੇ ਕੱਢਣੀ ਜਿਹੜੀ ਆ ਉਹ ਸ਼ੁਰੂ ਕੀਤੀ ਹੋਈ ਆ, ਚਾਹੇ ਉਹ ਜੇਮਸ ਕੌਮੀ ਆ ਤੇ ਚਾਹੇ ਲਟੀਟੀਆ ਜੇਮਸ ਆ। ਸੋ ਇਹਨਾਂ ਸਾਰਿਆਂ ਨੂੰ ਉਹ ਅਦਾਲਤਾਂ ਦੇ ਵਿੱਚ ਲੈ ਕੇ ਜਿਹੜੇ ਉਹ ਜਾ ਆ ਚੁੱਕੇ ਹੈਗੇ ਆ। ਸੋ 26 ਜਨਵਰੀ ਨੂੰ ਇਹਨਾਂ ਦਾ ਜਿਹੜਾ ਟਰਾਇਲ ਆ ਹਰਜੋਤ ਸਿੰਘ ਜੀ, ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਆ ਜੇਮਸ ਦਾ, ਉਹ ਜਿਹੜਾ ਸਕੈਜੂਲ ਕੀਤਾ ਗਿਆ ਆ ਉਸ ਦਿਨ ਜਿਹੜਾ ਉਹ ਸ਼ੁਰੂ ਹੋ ਸਕਦਾ ਆ। ਨਿਊਯਾਰਕ ਦੀ ਅਟਾਰਨੀ ਜਨਰਲ ਨੇ ਕਿਹਾ ਵੀ ਇਹ ਜਿਹੜੇ ਚਾਰਜਸ ਬਿਲਕੁਲ ਧੱਕੇ ਦੇ ਨਾਲ ਹੀ ਉਹਨਾਂ ਦੇ ਉਲਟ ਲਿਆਂਦੇ ਗਏ ਆ। ਕਹਿੰਦੇ ਵੀ ਇਹ ਯੂਜ਼ ਕੀਤਾ ਜਾ ਰਿਹਾ ਟੂਲ ਆਫ revenge and a weapon against those individuals who simply did their job and stood for rule of law। ਇਹ ਜਿਹੜਾ ਉਹਨਾਂ ਨੇ ਫੈਡਰਲ ਕੋਰਟ ਦੇ ਬਾਹਰ ਜਿਹੜੀ ਆਪਣੀ ਪੇਸ਼ੀ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਉੱਥੇ ਬਿਆਨ ਦਿੱਤਾ ਆ। ਸੋ ਨਾਟ ਗਿਲਟੀ ਉਹਨਾਂ ਨੇ ਪਲੀ ਜਿਹੜਾ ਇਸ ਦੇ ਵਿੱਚ ਕਰ ਲਿਆ ਹੈਗਾ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡਿਫੈਂਸ ਸਕੱਤਰ ਪੀਟ ਹੈਗਸੈਥ, ਡਿਪਾਰਟਮੈਂਟ ਆਫ ਵਾਰ ਦੇ ਸਕੱਤਰ ਪੀਟ ਹੈਗਸੈਥ, ਉਹਨਾਂ ਨੇ ਜਾਣਕਾਰੀ ਜਿਹੜੀ ਉਹ ਦਿੱਤੀ ਆ ਵੀ ਇੱਕ ਹੋਰ ਕਥਿਤ ਤੌਰ ਦੇ ਉੱਤੇ ਜਿਹੜੀ ਡਰੱਗ ਕੈਰਿੰਗ ਬੋਟ ਕੈਰੇਬੀਅਨ ਸੀ ਦੇ ਵਿੱਚ ਜਿਹੜੀ ਆ ਰਹੀ ਸੀ, ਉਸ ਦੇ ਉੱਤੇ ਉਹਨਾਂ ਨੇ ਹਮਲਾ ਜਿਹੜਾ ਉਹ ਕੀਤਾ ਆ। ਇਸ ਹਫਤੇ ਦੇ ਵਿੱਚ ਤੀਸਰਾ ਅਜਿਹਾ ਅਟੈਕ ਯੂਐਸ ਦੇ ਦੁਆਰਾ ਇਹਨਾਂ ਵੈਸਲਸ ਦੇ ਉੱਤੇ
ਕੀਤਾ ਗਿਆ ਆ। ਡਰੱਗ ਟ੍ਰੈਫਿਕਿੰਗ ਨੂੰ ਲੈ ਕੇ ਇਹਨਾਂ ਵੈਸਲਸ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਜਿਹੜਾ ਉਹ ਜਾ ਰਿਹਾ ਆ। ਇਹ ਜਿਹੜੇ ਟਰੰਪ ਪ੍ਰਸ਼ਾਸਨ, ਟਰੰਪ ਹੋਣੀ ਤੇ ਡਿਫੈਂਸ ਸਕੱਤਰ ਪੀਟ ਹੈਗਸੈਥ ਆ, ਉਹਨਾਂ ਨੇ ਜਾਣਕਾਰੀਆਂ ਜਿਹੜੀਆਂ ਉਹ ਦੇ ਰਹੇ ਆ। ਸੋ ਕਹਿੰਦੇ ਵੀ ਵੈਸਲ ਦੇ ਬਾਰੇ ਸਾਡੀ ਇੰਟੈਲੀਜੈਂਸ ਨੂੰ ਪਤਾ ਲੱਗ ਗਿਆ ਸੀਗਾ, ਜੋ ਕਿ ਗੈਰ ਕਾਨੂੰਨੀ ਇਲਿਸਿਟ ਜਿਹੜੀ ਨਾਰਕੋਟਿਕਸ ਸਮਗਲਿੰਗ, ਟ੍ਰਾਂਜ਼ਿਟਿੰਗ, ਨਾਰਕੋ ਟ੍ਰੈਫਿਕਿੰਗ ਰਾਊਟ ਦੇ ਉੱਤੇ ਜਿਹੜੇ ਉਹ ਜਾ ਰਹੇ ਸੀਗੇ। ਐਕਸ ਦੇ ਉੱਤੇ ਉਹਨਾਂ ਨੇ ਟਵੀਟ ਕੀਤਾ, ਕਹਿੰਦੇ ਵੀ 6 ਮੇਲ ਨਾਰਕੋ ਟੈਰਰਿਸਟ ਉਸ ਵੈਸਲ ਦੇ ਵਿੱਚ, ਉਸ ਬੋਟ ਦੇ ਵਿੱਚ ਸੀਗੇ ਜਦ ਉਸ ਦੇ ਉੱਤੇ ਹਮਲਾ ਕੀਤਾ ਗਿਆ। ਤੇ ਇਹ ਜਿਹੜਾ ਹਮਲਾ ਹੈ, ਅਟੈਕ ਆ, ਇੰਟਰਨੈਸ਼ਨਲ ਵਾਟਰਸ ਦੇ ਵਿੱਚ ਕੀਤਾ ਗਿਆ ਆ। ਤੇ ਇਹ ਕਹਿੰਦੇ ਵੀ ਇਸ ਰਾਤ ਦਾ ਪਹਿਲਾ ਆ। ਤੇ ਕਹਿੰਦੇ ਵੀ 6 ਦੇ 6 ਜਾਣੇ ਉਹ ਇਹਨਾਂ ਨੇ ਉਹਨਾਂ ਨੂੰ ਟੈਰਰਿਸਟ ਹੀ ਜਿਹੜਾ ਉਹ ਲਿਖਿਆ ਵੀ ਉਹ ਮਰ ਚੁੱਕੇ ਆ, ਤੇ ਯੂਐਸ ਦੀ ਫੋਰਸ ਦਾ ਕੋਈ ਵੀ ਨੁਕਸਾਨ ਇਸ ਦੇ ਵਿੱਚ ਨਹੀਂ ਹੋਇਆ। ਹੈਗਸੈਥ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਇਹ ਜਿਹੜਾ ਵੈਸਲ ਆ, ਟ੍ਰੈਂਡ ਦੇ ਅਰਗਵਾ ਗੈਂਗ ਉਸ ਦੇ ਨਾਲ ਸੰਬੰਧਿਤ ਸੀਗਾ, ਜਿਸ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਡੈਜ਼ਿਗਨੇਟਿਡ ਟੈਰਰਿਸਟ ਆਰਗੇਨਾਈਜੇਸ਼ਨ ਉਹ ਐਲਾਨਿਆ ਹੈਗਾ ਆ। ਤੇ ਇਹ ਕੈਰੇਬੀਅਨ ਦੇ ਨਜ਼ਦੀਕ ਉਹਨਾਂ ਦੇ ਜਿਹੜੇ ਪਾਣੀਆਂ ਦੇ ਵਿੱਚ ਇਹ ਹਮਲਾ ਕੀਤਾ ਗਿਆ ਹੈਗਾ ਆ। ਸੋ ਇਸ ਹਫ਼ਤੇ ਦੇ ਵਿੱਚ ਤੀਜਾ ਅਜਿਹਾ ਹਮਲਾ ਹਰਜੋਤ ਸਿੰਘ ਜੀ ਇਹ ਬਣ ਚੁੱਕਾ ਹੈ। ਇਸ ਪੋਸਟ ਦੇ ਵਿੱਚ ਜਿਹੜੀ ਅਨਾਊਂਸ ਕੀਤੀ ਗਈ ਹੈ ਸਟ੍ਰਾਈਕ, ਉਹ ਉਸੇ ਤਰੀਕੇ ਦੀ ਹੀ ਜਿਹੜੀ ਆ ਉਹ ਵਰਤੀ ਗਈ ਆ, ਜਿਹੜੀ ਕਿਸੇ ਟਾਈਮ ਦੇ ਉੱਤੇ ਅਲ ਕਾਇਦਾ ਦੇ ਜਿਹੜੇ ਗਰੁੱਪ ਦੇ ਮੈਂਬਰਸ ਦੇ ਲਈ ਵਰਤੀ ਜਿਹੜੀ ਉਹ ਹੋ ਜਾਂਦੀ ਸੀ। ਸੋ ਸਤੰਬਰ ਤੋਂ ਲੈ ਕੇ ਹੁਣ ਤੱਕ ਯੂਐਸ ਨੇ 10 ਅਜਿਹੇ ਕੁੱਲ ਸਟ੍ਰਾਈਕਸ ਜਿਹੜੀਆਂ ਉਹ ਕੀਤੀਆਂ, ਜਿਨ੍ਹਾਂ ਦੇ ਵਿੱਚ 43 ਲੋਕਾਂ ਨੂੰ ਇਹਨਾਂ ਨੇ ਮਾਰ ਮੁਕਾਇਆ, ਜਿਨ੍ਹਾਂ ਨੂੰ ਇਹ ਨਾਰਕੋ ਟੈਰਰਿਸਟ ਆਖਦੇ ਹੈਗੇ ਨੇ। ਇਹਨਾਂ 10 ਦੇ ਵਿੱਚੋਂ 8 ਜਿਹੜੀਆਂ ਕੈਰੇਬੀਅਨ ਸੀ ਦੇ ਵਿੱਚ ਤੇ 2 ਪੈਸੀਫਿਕ ਓਸ਼ਨ ਦੇ ਵਿੱਚ ਕੀਤੀਆਂ ਗਈਆਂ ਜੀ। ਹੈਗਸੈਥ ਉਹਨਾਂ ਦੇ ਨਾਲ ਸੰਬੰਧਿਤ ਜੇ ਗੱਲਬਾਤ ਕਰਦੇ ਜਾਈਏ ਤੇ ਯੂਐਸ ਦੇ ਲਾ ਮੇਕਰਸ ਨੇ ਪੈਂਟਾਗਨ ਨੂੰ ਹੁਣ ਰਿਕੁਐਸਟ ਕੀਤਾ ਆ ਵੀ ਜਿਹੜੇ ਸਿੱਖ ਆ ਉਹਨਾਂ ਨੂੰ ਆਰਮੀ ਦੇ ਵਿੱਚ ਦਸਤਾਰ ਦੇ ਨਾਲ ਤੇ ਵਾਲਾਂ ਦੇ ਨਾਲ ਜਿਹੜੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਜਿਹੜੇ ਇੱਕ ਲੈਟਰ ਥਾਮਸ ਆਰ ਸੌਜ਼ੀ ਆ, ਕਾਂਗਰਸਮੈਨ, ਉਹਨਾਂ ਨੇ ਇਹ ਲਿਖਿਆ ਵੀ ਜਿਹੜੇ ਸਿੱਖ ਆ ਇਹ ਤਾਂ ਹਮੇਸ਼ਾ ਹੀ ਅਮਰੀਕਨ ਟਰੂਪਸ ਦੇ ਨਾਲ ਜਨਰੇਸ਼ਨਸ ਤੋਂ ਰਲ ਕੇ ਜਿਹੜੇ ਲੜੇ ਹੈਗੇ ਆ, ਇਨਕਲੂਡਿੰਗ ਬੋਥ ਵਰਲਡ ਵਾਰ 1 ਤੇ ਵਰਲਡ ਵਾਰ 2 ਦੇ ਵਿੱਚ। ਕਹਿੰਦੇ ਵੀ ਸਿੱਖਸ ਜੋ ਸਰਵ ਕਰਦੇ ਆ ਉਹ ਆਪਣੇ ਆਪ ਇੱਕ ਸੇਕਰਡ ਡਿਊਟੀ ਸਮਝਦੇ ਆ ਕਿਸੇ ਵੀ ਮੁਲਕ ਦੇ ਲਈ। ਤੁਸੀਂ ਕਿਸੇ ਵੀ ਮੁਲਕ 'ਚ ਚਲੇ ਜਾਓ, ਸਿੰਗਾਪੁਰ, ਕੈਨੇਡਾ, ਅਮਰੀਕਾ, ਇੰਡੀਆ ਦੇਖ ਲਓ, ਤੇ ਨਿਊਜ਼ੀਲੈਂਡ, ਮਲੇਸ਼ੀਆ, ਬਹੁਤ ਟੌਪ ਦੀਆਂ ਪੋਜੀਸ਼ਨਾਂ ਤੇ ਸਿੱਖ ਰਹੇ ਆ, ਜਨਰਲ ਲੈਵਲ ਤੱਕ ਦੇ ਜਿਹੜੇ ਪੋਜੀਸ਼ਨ ਆ ਉਹ ਰਹੇ ਹੈਗੇ ਆ। ਕੈਨੇਡਾ ਦੇ ਵਿੱਚ ਡਿਫੈਂਸ ਸੈਕਟਰੀ ਜਿਹੜੇ ਆ ਸਾਜਨ ਹੋਣੀ ਰਹੇ ਹੈਗੇ ਆ। ਸੋ ਉਹਨਾਂ ਨੇ ਕਿਹਾ ਵੀ ਜਿਹੜਾ ਸਿੱਖ ਰਿਲੀਜਨ ਆ ਇਹ ਰਿਕੁਆਇਰ ਕਰਦਾ ਵੀ ਬੰਦਾ ਬਾਲ ਨਾ ਕੱਟੇ, ਚਾਹੇ ਉਹ ਉਹਨਾਂ ਦੇ ਸਿਰ ਦੇ ਹੋਣ, ਚਾਹੇ ਉਹ ਬੀਅਰਡ ਹੋਵੇ, ਦਾੜੀ ਹੋਵੇ, ਤੇ ਸਿੰਬਲ ਆਫ ਡਿਵੋਸ਼ਨ ਤੇ ਇਕੁਐਲਿਟੀ ਬਿਫੋਰ ਗੋਡ ਇਹ ਸਿੱਖ ਸਮਝਦੇ ਹੈਗੇ ਆ। ਨਿਊਯਾਰਕ ਦੇ 3rd ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਇਹ ਕਾਂਗਰਸਮੈਨ ਆ। ਸੋ ਉਹਨਾਂ ਨੇ ਇਹ ਲੈਟਰ ਲਿਖਿਆ ਵੀ ਇਹ ਜਿਹੜੀ ਤੁਸੀਂ ਬੈਨ ਲਾਇਆ ਹੈਗਾ ਆ ਉਹ ਸਿੱਖਾਂ ਦੇ ਉੱਤੇ ਨਹੀਂ ਲੱਗਣਾ ਚਾਹੀਦਾ ਹੈਗਾ, ਕਿਉਂਕਿ ਇਹ ਉਹਨਾਂ ਦੇ ਧਰਮ ਦੇ ਮੁਤਾਬਕ ਉਹਨਾਂ ਨੂੰ ਵਾਲ ਰੱਖਣੇ ਪੈਂਦੇ ਹੈਗੇ ਆ। ਸੋ ਦੇਖਦੇ ਆ ਬਹੁਤ ਸਾਰੇ ਜਿਹੜੇ ਅਫਰੀਕਨ ਅਮਰੀਕਨ ਵੀ ਹੈਗੇ ਆ, ਉਹ ਵੀ ਜਿਹੜੇ ਆਪਣੀ ਦਾੜੀ ਵਗੈਰਾ ਰੱਖ ਲੈਂਦੇ ਹੈਗੇ ਆ, ਉਹਨਾਂ ਦਾ ਵੀ ਇਸ਼ੂ ਬਣਿਆ ਹੋਇਆ ਹੈਗਾ। ਸੋ ਇੱਕ ਕਾਂਗਰਸਮੈਨ ਵੱਲੋਂ ਹੁਣ ਇਹ ਜਿਹੜਾ ਇਸ਼ੂ ਚੱਕਿਆ ਗਿਆ ਆ, ਕਹਿੰਦੇ ਵੀ ਜਿਹੜੇ ਸਿੱਖ ਅਮਰੀਕਨਸ ਆ ਇਹ ਸਾਡੀ ਕਮਿਊਨਿਟੀ ਦਾ ਇੰਟੈਗਰਲ ਪਾਰਟ ਹੈਗਾ। ਇੱਕ ਸਦਰਨ ਕੈਲੀਫੋਰਨੀਆ ਤੋਂ ਵੀ ਕਾਂਗਰਸਮੈਨ ਕਿਮ, ਉਹਨਾਂ ਨੇ ਵੀ ਇਹ ਕਿਹਾ ਵੀ ਉਹਨਾਂ ਦੀਆਂ ਸਕਸੈਸ ਸਟੋਰੀਜ਼ ਤੁਸੀਂ ਦੇਖ ਸਕਦੇ ਆ, ਜੋ 40th ਕਾਂਗਰੈਸ਼ਨਲ ਡਿਸਟ੍ਰਿਕਟ ਨੂੰ ਉਹ ਰਿਪਰੈਜ਼ੈਂਟ ਕਰਦੇ ਹੈਗੇ ਆ। ਸੋ ਕਹਿੰਦੇ ਵੀ ਮੈਂ ਵੀ ਚਾਹੁੰਦਾ ਆ ਵੀ ਇਹ ਜਿਹੜੀ ਰਿਕੁਆਇਰਮੈਂਟ ਆ ਇਸ ਨੂੰ ਸਿੱਖਾਂ ਦੇ ਲਈ ਜਿਹੜੀ ਆ ਰਿਮੂਵ ਕਰ ਦਿੱਤੀ ਜਾਵੇ, ਤਾਂ ਕਿ ਉਹ ਆਪਣੇ ਦਸਤਾਰ ਤੇ ਬਾਲਾਂ ਸਮੇਤ ਜਿਹੜੀ ਆ ਫੋਰਸਸ, ਅਮਰੀਕਨ ਫੋਰਸਸ ਆ, ਉਹਨਾਂ ਦੇ ਵਿੱਚ ਸਰਵ ਕਰ ਸਕਣ। ਜੀ। ਰਿਲੀਜੀਅਸ ਫਰੀडम ਰੈਸਟੋਰੇਸ਼ਨ ਐਕਟ ਕਹਿੰਦੇ ਵੀ ਕਾਂਗਰਸ ਨੇ ਲਿਆਂਦਾ ਸੀਗਾ, ਜਿਸ ਦੇ ਨਾਲ ਫੈਡਰਲ ਸਰਕਾਰ ਦੇ ਵਿੱਚ ਜਿਹੜੇ ਲੋਕ ਆ ਜਿਹੜੇ ਕੰਮ ਕਰਦੇ ਆ ਉਹ ਆਪਣੇ ਰਿਲੀਜਨ ਨੂੰ ਐਕਸਰਸਾਈਜ਼ ਕਰ ਸਕਦੇ ਆ, ਵੀ ਅਨਲੈਸ ਸਰਕਾਰ ਦਾ ਕੋਈ ਇੰਟਰਸਟ ਹੈਗਾ ਆ ਵੀ ਉਸ ਨੂੰ ਰਿਸਟ੍ਰਿਕਟਿਵ ਕਰਨ ਦਾ। ਸੋ ਕਹਿੰਦੇ ਵੀ ਮੈਂ ਉਹਨਾਂ ਨੇ ਜਿਹੜੀ ਉਹ ਚਿੱਠੀ ਜਿਹੜੀ ਲਿਖੀ ਆ ਵਿਸ਼ੇਸ਼ ਤੌਰ ਦੇ ਉੱਤੇ
ਤੇ ਕਹਿੰਦੇ ਵੀ I write to share concerns of some of my Sikh, Muslim and African American constituents regarding recent comments requiring all service members to shave their beards. Some fear that a beard ban, if implemented without religious, cultural, or medical exemptions, could inadvertently prevent them from serving their country in uniform. So basically, ਉਹਨਾਂ ਨੇ ਜਿਹੜੀ ਇਹ ਚੀਜ਼ ਜਿਹੜੀ ਉਹ ਕਹੀ ਆ ਉਹਨਾਂ ਨੇ ਇਹ ਦੱਸੀ ਆ। ਸੋ ਇਹ ਚਿੱਠੀ ਜਿਹੜੀ ਆ ਉਹਨਾਂ ਨੇ ਜਿਹੜੀ ਉਹ ਲਿਖ ਕੇ ਡਿਪਾਰਟਮੈਂਟ ਆਫ ਡਿਫੈਂਸ, ਡਿਪਾਰਟਮੈਂਟ ਆਫ ਵਾਰ ਦੇ ਜਿਹੜੇ ਸਕੱਤਰ ਪੀਟ ਹੈਗਸਟ ਆ ਉਹਨਾਂ ਦੇ ਧਿਆਨ ਦੇ ਵਿੱਚ ਜਿਹੜਾ ਉਹ ਲਿਆਂਦਾ ਆ। ਸੋ ਹੋਪਫੁਲੀ ਟੌਮ ਸੌਜ਼ੀ ਵਾਂਗੂ ਹੋਰ ਵੀ ਜਿਹੜੇ ਕੋਈ ਕਾਂਗਰਸਮੈਨ, ਕਾਂਗਰਸ ਵੂਮਨ ਆ, ਉਹ ਇਸ ਗੱਲ ਨੂੰ, ਇਸ ਮੁੱਦੇ ਨੂੰ ਜਿਹੜਾ ਉਹ ਚੱਕਣ ਤੇ ਇਸ ਦੇ ਵਿੱਚ ਐਗਜ਼ੈਂਪਸ਼ਨ ਐਟਲੀਸਟ ਜਿਹੜੀ ਉਹ ਲਈ ਜਾ ਸਕੇ। ਅਦਰਵਾਈਜ਼ ਤਾਂ ਫਿਰ ਜਿਹੜੇ ਸਿੱਖ ਆਲਰੇਡੀ ਜੋ ਦਸਤਾਰ ਦੇ ਨਾਲ, ਦਾੜੀਆਂ ਦੇ ਨਾਲ ਸਰਵ ਕਰਦੇ ਆ, ਉਹਨਾਂ ਦੇ ਸਰਵ ਕਰਨ ਦੇ ਉੱਤੇ ਇੱਕ ਹਿਸਾਬ ਦੇ ਨਾਲ ਫਿਰ ਲੀਕ ਫਿਰ ਜਾਊਗੀ। ਹਾਂ, ਤੁਸੀਂ ਵਾਲ ਕੱਟ ਕੇ, ਦਾੜੀ ਸ਼ੇਵ ਕਰਕੇ ਤਾਂ ਕਰ ਸਕਦੇ ਆ, ਪਰ ਇੱਕ ਦਸਤਾਰਧਾਰੀ ਹੋ ਕੇ ਫਿਰ ਤੁਹਾਡੇ ਲਈ ਉਹ ਨਾਮੁਮਕਿਨ ਜਿਹੜੀ ਆ ਉਹ ਗੱਲ ਬਣ ਜਾਊਗੀ। ਸੋ ਇਸ ਰਿਲੀਜੀਅਸ ਫਰੀਡਮ ਜਿਸ ਨੂੰ ਹਰਜੋਤ ਸਿੰਘ ਜੀ ਹਾਸਲ ਕਰਦਿਆਂ ਵੀ ਕਈ ਵਕਤ ਜਿਹੜਾ ਉਹ ਲੱਗਾ ਆ, ਕਈ ਸਾਲ, ਕਈ ਵਰੇ, ਕਈ ਦਹਾਕੇ ਜਿਹੜੇ ਉਹ ਲੱਗੇ ਨੇ, ਤਾਂ ਇਸ ਨੂੰ ਬਰਕਰਾਰ ਰੱਖਣ ਦੇ ਲਈ ਜ਼ਰੂਰ ਇੱਦਾਂ ਦੇ ਜਿਹੜੇ ਕਾਂਗਰਸਮੈਨ ਆ ਤੇ ਹੋਰ ਕਾਂਗਰਸਮੈਨ ਆ, ਉਹਨਾਂ ਦੀ ਮਦਦ ਜਿਹੜੀ ਇਸ ਦੇ ਵਿੱਚ ਲੈਣੀ ਚਾਹੀਦੀ ਹੈਗੀ ਆ। ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਪਿਛਲੇ ਕੁਝ ਸਮੇਂ ਦੇ ਦੌਰਾਨ ਦੋ ਜਿਹੜੇ ਟਰੱਕਰਸ ਵੱਲੋਂ ਇੱਕ ਬੜੇ ਖਤਰਨਾਕ ਐਕਸੀਡੈਂਟ ਹੋਏ ਹੈਗੇ ਆ ਪੰਜਾਬੀ ਟਰੱਕਰਸ ਵੱਲੋਂ, ਉਹਨਾਂ ਨੂੰ ਲੈ ਕੇ ਅੱਜ ਕੱਲ੍ਹ ਦੁਨੀਆ ਦਾ ਹਰ ਇੱਕ ਮੀਡੀਆ ਜਿਹੜਾ ਉਹਨਾਂ ਦੀ ਮੇਨ ਨਿਊਜ਼ ਬਣੀ ਹੋਈ ਆ। ਕਹਿੰਦੇ ਵੀ 1 ਲੱਖ ਤੋਂ ਵੱਧ ਜਿਹੜੇ ਸਿੱਖ ਟਰੱਕਰਸ ਆ ਅਮਰੀਕਨ ਦੇ ਵਿੱਚ, ਉਹ ਹੌਟ ਸੀਟ ਦੇ ਉੱਤੇ ਆ। ਬਹੁਤ ਸਾਰੀ ਜਿਹੜੀ ਹੇਟ ਆ ਸਿੱਖ ਟਰੱਕਰਸ ਦੇ ਅਗੇਂਸਟ ਹੈਗੀ ਆ। ਉਹਨਾਂ ਦੇ ਕੇਸ ਬਾਰੇ ਵੀ ਆਪਾਂ ਡਿਸਕਸ ਕਰਾਂਗੇ ਤੇ ਇੱਕ ਲੈਂਦੇ ਆ ਛੋਟੀ ਜਿਹੀ ਬ੍ਰੇਕ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਸੋ ਸਰੋਤਿਓ, ਜਿਸ ਤਰ੍ਹਾਂ ਪਤਾ ਹੀ ਆ ਤੁਹਾਨੂੰ, ਪਿਛਲੇ ਕੁਝ ਹਫ਼ਤਿਆਂ ਤੋਂ ਜਿਹੜੇ ਦੋ ਬੜੀਆਂ ਅਨਫੋਰਚੂਨੇਟ ਜਿਹੜੇ ਘਟਨਾਵਾਂ ਵਾਪਰੀਆਂ ਹੈਗੀਆਂ ਆ, ਦੋ ਐਕਸੀਡੈਂਟ ਹੋਏ ਸੀ। ਇੱਕ ਹਰਜਿੰਦਰ ਸਿੰਘ ਦਾ ਇਲੀਗਲ ਯੂ ਟਰਨ ਤੋਂ ਫਲੋਰੀਡਾ ਦੇ ਵਿੱਚ, ਤੇ ਦੂਸਰਾ ਜਸ਼ਨਪ੍ਰੀਤ ਸਿੰਘ ਦਾ ਔਰੇਂਜ ਕਾਉਂਟੀ ਦੇ ਵਿੱਚ। ਸੋ ਉਹਨਾਂ ਨੂੰ ਲੈ ਕੇ ਆਪਣੀ ਕਮਿਊਨਿਟੀ ਦੇ ਵਿੱਚ, ਬਹੁਤ ਵੱਡੀ ਕਮਿਊਨਿਟੀ ਜਿਹੜੀ ਆ ਉਹ ਟਰੱਕਿੰਗ ਇੰਡਸਟਰੀ 'ਚ ਆ। ਸੋ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਹੈਗਾ। ਹੇਟ ਕ੍ਰਾਈਮਸ ਦੀਆਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਹੈਗੀਆਂ, ਕਈ ਆਪਣੇ ਲੋਕਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਹੈਗੀਆਂ। ਸੋ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੇ ਘਰ ਵੀ ਬੈਠ ਗਏ ਆ, ਕੰਮ ਕਰਨਾ ਛੱਡ ਦਿੱਤਾ ਹੈ ਵੀ ਨਹੀਂ, ਅਸੀਂ ਟਰੱਕਿੰਗ 'ਚ ਕੰਮ ਨਹੀਂ ਕਰਨਾ। ਸੋ ਥੋੜ੍ਹਾ ਜਿਹਾ ਦੋਨਾਂ ਦੇ ਬਾਰੇ ਕੀ ਕੁਝ ਹੁਣ ਤੱਕ ਅਪਡੇਟ ਹੋਈ ਆ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਐਕਸੀਡੈਂਟਸ ਦੇ ਬਾਰੇ ਜੇ ਡਾਟਾ ਦਿੰਦਾ ਜਾਵਾਂ। ਅਮਰੀਕਾ ਦੇ ਵਿੱਚ 1.5 ਲੱਖ ਤੋਂ ਲੈ ਕੇ 1,65,000 ਟਰੱਕ ਐਕਸੀਡੈਂਟ ਜਿਹੜੇ ਆ ਹਰ ਸਾਲ ਹੁੰਦੇ ਆ। ਇਹ ਜਿਹੜਾ ਡਾਟਾ ਹੈ ਨਾ, FMCSA ਵੱਲੋਂ ਆ, ਕਿਸੇ ਕੋਈ ਐਵੇਂ ਅੰਦਾਜ਼ਾ ਨਹੀਂ ਹੈ। 1,50,000 ਤੋਂ ਲੈ ਕੇ 1,65,000 ਐਕਸੀਡੈਂਟ ਹਰ ਸਾਲ ਅਮਰੀਕਾ ਦੇ ਵਿੱਚ ਹੁੰਦੇ ਆ, ਅਕੋਰਡਿੰਗ ਟੂ FMCSA ਤੇ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਵੱਲੋਂ, NHTSA ਵੱਲੋਂ। ਇਸ ਸਾਲ ਸਤੰਬਰ 30 ਤੱਕ 94,000 ਟਰੱਕ ਦੇ ਐਕਸੀਡੈਂਟਸ ਹੋ ਚੁੱਕੇ ਆ ਆਲਰੇਡੀ। 94,000 ਟਰੱਕ ਕ੍ਰੈਸ਼ਸ ਹੋ ਚੁੱਕੇ ਹੈਗੇ ਆ। ਤੇ ਕਹਿੰਦੇ ਵੀ ਟੋਟਲ ਐਸਟੀਮੇਟ ਇਹ ਆ ਵੀ 1,50,000 ਤੋਂ ਲੈ ਕੇ 1,55,000 ਤੱਕ ਐਕਸੀਡੈਂਟ ਇਸ ਸਾਲ ਦੇ ਐਂਡ ਤੱਕ ਹੋਣਗੇ, ਜਿਹੜੇ ਕਿ ਥੋੜਾ ਜਿਹਾ ਵੱਧ ਹੈਗੇ ਆ ਸਨ 2022 ਨਾਲੋਂ। 2024 ਦੇ ਵਿੱਚ 4570 ਮੌਤਾਂ ਹੋਈਆਂ ਟਰੱਕ ਐਕਸੀਡੈਂਟ ਦੇ ਨਾਲ। 2025 ਸੰਨ ਦੇ ਵਿੱਚ ਹੁਣ ਤੱਕ ਮਾਰਚ 30 ਤੱਕ 2500 ਹੋ ਚੁੱਕੇ ਹੈਗੇ। ਹਿਸਟੋਰੀਕਲੀ 5000 ਤੋਂ ਲੈ ਕੇ 6000 ਮੌਤਾਂ ਹਰ ਸਾਲ ਟਰੱਕ ਐਕਸੀਡੈਂਟਸ ਦੇ ਨਾਲ ਹੁੰਦੀਆਂ ਹੈਗੀਆਂ। ਰਫਲੀ ਕਹਿੰਦੇ 1,50,000 ਤੋਂ ਲੈ ਕੇ 1,30,000 ਲੋਕ ਫੱਟੜ ਹੁੰਦੇ ਆ, ਇੰਜਰਡ ਹੋ ਜਾਂਦੇ ਜਦੋਂ ਐਕਸੀਡੈਂਟ ਹੁੰਦਾ ਹੈਗਾ ਆ, ਜਦੋਂ ਕਮਰਸ਼ੀਅਲ ਟਰੱਕਸ ਇਨਵੋਲਵ ਹੁੰਦੇ ਆ। ਇਹ ਐਕਚੁਅਲ ਫਿਗਰਸ ਆ ਜਿਹੜੇ FMCSA ਵੱਲੋਂ ਤੇ NTSA ਵੱਲੋਂ ਦਿੱਤੇ ਗਏ ਹੈਗੇ ਆ। ਹੁਣ ਆਈਏ ਆਪਾਂ ਇਹ ਜਿਹੜੇ ਦੋ ਮੁੰਡਿਆਂ ਦੇ ਐਕਸੀਡੈਂਟ ਹੋਏ ਸੀ। ਸਭ ਤੋਂ ਪਹਿਲਾਂ ਤਾਂ ਜਿਹੜਾ 2-3 ਦਿਨ ਪਹਿਲਾਂ ਜਿਹੜਾ ਹੋਇਆ ਹੈਗਾ ਆ ਜਸ਼ਨਪ੍ਰੀਤ ਨੂੰ ਲੈ ਕੇ, ਉਹਦੇ ਉੱਤੇ ਉਹਨਾਂ ਨੇ ਹੁਣ ਜਿਹੜੇ ਉੱਥੇ ਦਾ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਚਾਰਜ ਲਾਤੇ ਆ। ਸੈਨ ਬਰਨਡੀਨੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਆਫਿਸ ਨੇ 21 ਸਾਲਾਂ ਦੇ ਜਸ਼ਨਪ੍ਰੀਤ ਸਿੰਘ ਦੇ ਅਗੇਂਸਟ 3 ਕਾਊਂਟ ਆਫ ਵਹੀਕੂਲਰ ਮੈਨਸਲੌਟਰ ਵਿਦ ਗ੍ਰੌਸ ਨੈਗਲੀਜੈਂਸ ਤੇ 1 ਕਾਊਂਟ ਆਫ DUI ਕਾਜ਼ਿੰਗ ਇੰਜਰੀ। ਸੋ ਜਿਹੜੀ ਡਰੱਗ ਆ ਉਹਦੇ ਬਾਰੇ ਉਹਨਾਂ ਨੇ ਸਪੈਸੀਫਾਈ ਨਹੀਂ ਕੀਤਾ ਵੀ ਕਿੱਦਾਂ ਦੀ ਡਰੱਗ ਸੀ ਜਿਹੜੀ ਜਿਹੜੇ ਉਹਨਾਂ ਨੇ ਦੋਸ਼ ਲਾਏ ਉਹਦੇ ਤੇ ਡਰਾਈਵ ਕਰ ਰਿਹਾ ਸੀ। ਇਹ ਦੋਸ਼ ਲਾਏ ਗਏ ਹੈਗੇ ਆ ਉਹਨਾਂ ਵੱਲੋਂ। ਤੇ ਬੜੀ ਅਨਫੋਰਚੂਨੇਟ ਪਾਰਟ ਇਹ ਆ ਵੀ ਉੱਥੇ ਦੇ ਲੋਕਲੀ ਪਮੋਨਾ ਹਾਈ ਸਕੂਲ ਦਾ ਬਾਸਕਟਬਾਲ ਦਾ ਕੋਚ ਤੇ ਉਹਦੀ ਵਾਈਫ ਜਿਹੜੇ ਆ ਉਹ ਇਸ ਐਕਸੀਡੈਂਟ ਦੇ ਵਿੱਚ ਮਾਰੇ ਗਏ। ਕਹਿੰਦੇ ਬਹੁਤ ਹੀ ਪਪੂਲਰ ਕੋਚ ਸੀਗਾ ਜੀ। ਸੋ ਇਹ ਬੜੀ ਸੋ ਇਹ ਜਿਹੜੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ, ਸੈਨ ਬਰਨਾਰਡੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਦੀ ਜਿਹੜੀ ਇਹ ਪ੍ਰੈਸ ਰਿਲੀਜ਼ ਆ, ਉਹਨਾਂ ਨੇ ਇਸ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਟੋਟਲ 4 ਕਾਊਂਟ ਲੱਗੇ ਨੇ। 3 ਕਾਊਂਟ ਵਹੀਕੂਲਰ ਮੈਨਸਲੌਟਰ ਵਿਦ ਗ੍ਰੌਸ ਨੈਗਲੀਜੈਂਸ, ਜਿੱਦਾਂ ਤੁਸੀਂ ਦੱਸਿਆ। ਦਿਸ ਚਾਰਜ ਕਹਿੰਦੇ ਕੈਰੀਜ਼ ਐਨ ਐਨਹਾਂਸਮੈਂਟ ਫਾਰ ਮਲਟੀਪਲ ਵਿਕਟਮਸ। ਜੇ ਵਿਕਟਮ ਵੱਧ ਗਏ ਤਾਂ ਇਹ ਚਾਰਜ ਵੀ ਜਿਹੜੇ ਉਹ ਵੱਧ ਸਕਦੇ ਆ। ਤੇ ਕਾਊਂਟ 4 DUI ਕਾਜ਼ਿੰਗ ਇੰਜਰੀਜ਼ ਚਾਰਜ ਕੈਰੀਜ਼ ਐਨ ਐਨਹਾਂਸਮੈਂਟ ਫਾਰ ਗ੍ਰੇਟ ਬੋਡੀਲੀ ਇੰਜਰੀ ਐਂਡ ਮਲਟੀਪਲ ਜਿਹੜੇ ਵਿਕਟਮਸ ਆ। ਸੋ ਇਹ 24 ਤਰੀਕ ਨੂੰ ਅੱਜ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੂੰ ਇਸ ਨੂੰ ਜਸ਼ਨਪ੍ਰੀਤ ਨੂੰ ਰੈਂਚੋ ਕੁਕਾਮੋਂਗਾ ਸੁਪੀਰੀਅਰ ਕੋਰਟ ਹਾਊਸ ਦੇ ਵਿੱਚ ਪੇਸ਼ ਕਰਨਾ ਆ। ਬੇਲ ਇਹਦੀ ਨੋ ਬੇਲ ਦੇ ਉੱਤੇ ਜਿਹੜੀ ਉਹ ਸੈੱਟ ਕੀਤੀ ਗਈ ਆ। ਇਹ ਬੜਾ ਅਨਫੋਰਚੂਨੇਟ ਪਾਰਟ ਆ ਜਿਹੜਾ ਹਰਜੋਤ ਸਿੰਘ ਜੀ ਐਕਸੀਡੈਂਟ ਹੋਣਾ, ਇਹ ਤਾਂ ਅਨਫੋਰਚੂਨੇਟ ਹੈ ਹੀ ਹੈ ਆ। ਪਰ ਉਸ ਦੇ ਨਾਲ ਹੁਣ ਜੋ ਚੱਲ ਰਿਹਾ ਆ ਉਹ ਵੀ ਬੜਾ ਅਨਫੋਰਚੂਨੇਟ ਆ। ਜਿਹੜੀ ਹੇਟ ਆ, ਜਿਹੜਾ ਹੇਟ ਕ੍ਰਾਈਮ ਦੇ ਵਿੱਚ ਵਾਧਾ ਹੋਇਆ ਆ, ਉਹ ਸਾਰਾ ਕੁਛ ਆ। ਜਿੰਨਾ ਮਰਜੀ ਜੋ ਮਰਜੀ ਜਿਹੜਾ ਕਹੀ ਜਾਵੇ ਹਰਜੋਤ ਸਿੰਘ ਜੀ, ਪਰ ਜਿਹੜਾ ਰਸੂਖ ਸੀਗਾ, ਜਿਹੜਾ ਇੱਕ ਟੌਰ ਸੀਗੀ, ਜਾਂ ਕਹਿੰਦੇ ਸੀ ਨਾ ਵੀ ਸਰਦਾਰੀ ਆ, ਵੀ ਆਪਣੀ ਟਰੱਕਿੰਗ ਇੰਡਸਟਰੀ ਦੇ ਵਿੱਚ
ਇਹ ਕੁਛ ਮਹੀਨਿਆਂ ਦੇ ਵਿੱਚ ਮਿੱਟੀ ਹੋ ਗਈ। ਇਹ ਉਹਨਾਂ ਨੇ ਬਿਲਕੁਲ ਹੀ ਭੁੰਜੇ ਜਿਹੜਾ ਉਹ ਇਹਨਾਂ ਕੇਸਾਂ ਨੇ ਜਿਹੜਾ ਉਹ ਲਾ ਕੇ ਜਿਹੜਾ ਉਹ ਰੱਖ ਦਿੱਤਾ। ਇਹ ਨਹੀਂ ਆ ਵੀ ਦੂਜੀ ਕਮਿਊਨਿਟੀ ਵਾਲੇ ਐਕਸੀਡੈਂਟ ਨਹੀਂ ਕਰਦੇ ਜਾਂ ਉਹ ਨਹੀਂ ਹੁੰਦੇ, ਪਰ ਇੰਨੇ ਕੁ ਜ਼ਿਆਦਾ ਨਿਸ਼ਾਨੇ ਦੇ ਉੱਤੇ ਤੁਸੀਂ ਬੈਕ ਟੂ ਬੈਕ ਜਦੋਂ ਇਦਾਂ ਦੇ ਐਕਸੀਡੈਂਟ ਹੁੰਦੇ, ਜਿਸ 'ਚ ਖਾਸ ਕਰਕੇ ਜਾਨਾਂ ਚਲੇ ਜਾਂਦੀਆਂ, ਤਾਂ ਉਹ ਫਿਰ ਬੈਕ ਟੂ ਬੈਕ ਹੋਏ ਐਕਸੀਡੈਂਟਸ ਦੇ ਕਰਕੇ ਉਹ ਬਹੁਤ ਜ਼ਿਆਦਾ ਜਿਹੜਾ ਨਿਸ਼ਾਨੇ ਦੇ ਉੱਤੇ ਜਿਹੜੇ ਉਹ ਆ ਗਏ। ਮਾਹੌਲ ਆਪਾਂ ਕਿੰਨੀ ਵਾਰੀ ਦੇਖਦੇ ਹਾਂ, ਦੱਸਦੇ ਹੀ ਆ ਵੀ ਐਂਟੀ ਇਮੀਗ੍ਰੈਂਟ ਵੇਵ ਜਿਹੜੀ ਆ ਉਹ ਚੱਲ ਰਹੀ ਆ, ਤੇ ਉਹਨਾਂ ਨੂੰ ਬਹਾਨਾ ਜਿਹੜਾ ਉਹ ਮਿਲ ਗਿਆ। ਉਸ ਦੇ ਵਿੱਚ ਰਹਿੰਦੀ ਹੁੰਦੀ ਕਸਰ ਜਿਹੜੀ ਆ ਉਹ ਜਿਹੜੇ ਕੁਛ ਚੱਲ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ, ਜਿਹੜੀਆਂ ਹੁਣ AI ਦੇ ਨਾਲ ਬਣਾ ਕੇ ਇੰਨੀਆਂ ਕੁ ਜ਼ਿਆਦਾ ਜਿਹੜੀਆਂ ਹਰਜੋਤ ਸਿੰਘ ਜੀ ਪੱਗਾਂ ਵਾਲਿਆਂ ਦੀਆਂ ਉਹ ਰੀਲਾਂ ਉਹਦੇ ਵਿੱਚ ਪੈਰ ਧੋਂਦਿਆਂ ਦੀਆਂ, ਕਿਉਂਕਿ ਉਹ ਕਰਤੂਤਾਂ ਕਰਦੇ ਰਹੇ, ਉਹਦੇ ਕਰਕੇ ਹੁਣ ਉਹ ਰੀਲਾਂ ਬਣਾ ਕੇ ਹੁਣ ਹੋਰ ਵੀ ਜ਼ਿਆਦਾ ਹੇਟ ਜਿਹੜੀ ਉਹ ਉਹਨਾਂ ਦੇ ਉਲਟ ਜਿਹੜੀ ਉਹ ਫੈਲਾਈ ਜਾ ਰਹੀ ਹੈ। ਸੋ ਦੋਨੋਂ ਚੀਜ਼ਾਂ ਬੜੀਆਂ ਅਨਫੋਰਚੂਨੇਟ ਆ। ਜਿਹੜੇ ਮਾਰੇ ਗਏ ਉਹ ਬਹੁਤ ਅਨਫੋਰਚੂਨੇਟ ਆ, ਉਹ ਇਦਾਂ ਨਹੀਂ ਸੀ ਹੋਣਾ ਚਾਹੀਦਾ। ਟੋਟਲੀ ਪ੍ਰੀਵੈਂਟੇਬਲ ਐਕਸੀਡੈਂਟ ਸੀਗਾ। ਇਹ ਨਹੀਂ ਸੀ ਜਿਹੜਾ ਉਹ ਹੋਣਾ ਚਾਹੀਦਾ। ਹੁਣ ਇਹ ਨਹੀਂ ਪਤਾ, ਕਿਉਂਕਿ ਹੁਣ ਇੱਕ ਚੀਜ਼ ਜਿਹੜਾ ਹਰਜੋਤ ਸਿੰਘ ਜੀ, ਇਹ ਵੀ ਚੀਜ਼ ਆਪਾਂ ਨੂੰ ਦੇਖਣੀ ਚਾਹੀਦੀ ਆ, ਨਾਲ ਇਹ ਵੀ ਕਹਿਣੀ ਵੀ ਚਾਹੀਦੀ ਆ, ਕਹਿ ਵੀ ਦਿੰਦੇ ਆ ਵੀ ਹੋ ਸਕਦਾ ਵੀ ਬੰਦੇ ਨੇ ਕੋਈ ਦਵਾਈ ਵੀ ਖਾਧੀ ਹੋਵੇ, ਉਹਦਾ ਵੀ ਕਈ ਵਾਰੀ ਨਸ਼ਾ ਹੁੰਦਾ, ਉਹ ਵੀ ਅੰਡਰ ਦਾ ਇਨਫਲੂਐਂਸ ਜਿਹੜਾ ਉਹ ਮੰਨਿਆ ਜਿਹੜਾ ਜਾਂਦਾ। ਮੈਂ ਕੋਈ ਇਹਨੂੰ ਫਾਰਗ ਨਹੀਂ ਕਰ ਰਿਹਾ ਵੀ ਨਹੀਂ ਉਹਨੇ ਤਾਂ ਦਵਾਈ ਖਾਧੀ ਸੀ, ਆਪਾਂ ਨੂੰ ਇਹ ਪਤਾ ਨਹੀਂ। ਇੱਕ ਐਂਗਲ ਆ ਜਿਹੜਾ ਉਸ ਚੀਜ਼ ਦੇ ਵਿੱਚ, ਕਿਉਂਕਿ ਅੰਡਰ ਦਾ ਇਨਫਲੂਐਂਸ ਕਰਕੇ ਉਹ ਦੱਸੀ ਜਾਂਦੇ ਆ, ਐਗਜ਼ੈਕਟਲੀ ਕੀ ਆ ਉਹ ਨਹੀਂ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਦੱਸਿਆ ਹੈਗਾ। ਇੱਕ ਹੋਰ ਚੀਜ਼ ਨਾਲ ਇਹ ਆ ਹਰਜੋਤ ਸਿੰਘ ਜੀ, ਵੀ ਹਰ ਵਾਰੀ ਜਿਹੜੇ ਡੈਸ਼ ਕੈਮ ਦੀ ਫੁਟੇਜ ਆਪਣੇ ਜਿਹੜੇ ਡਰਾਈਵਰਾਂ ਦੀ ਜਦੋਂ ਐਕਸੀਡੈਂਟ ਹੁੰਦਾ ਆ, ਉਹ ਬਹੁਤ ਜਲਦੀ ਜਿਹੜੀ ਲੀਕ ਹੁੰਦੀ ਆ, ਰਿਲੀਜ਼ ਹੁੰਦੀ ਹੈ, ਤੇ ਦੂਜੀਆਂ ਜਿਹੜੀਆਂ ਉਹ ਕਦੀ ਵੀ ਨਹੀਂ ਜਿਹੜੀਆਂ ਉਹ ਆਉਂਦੀਆਂ ਸਾਹਮਣੇ। ਇਹਦੇ ਵਿੱਚ ਕੀ ਆ ਕਿ ਆਪਣੇ ਹੀ ਆਪਣਿਆਂ ਨੂੰ ਜਿਹੜਾ ਉਹ ਰਿਲੀਜ਼ ਕਰ ਦਿੰਦੇ ਆ। ਪਿਛਲੀ ਵਾਰੀ ਵੀ ਇਹੀ ਪਤਾ ਲੱਗ ਰਿਹਾ ਸੀਗਾ ਰਜਿੰਦਰ ਵਾਲੇ ਕੇਸ 'ਚ ਵੀ ਉਹਦੇ ਵਿੱਚ ਵੀ ਇਹੀ ਚੀਜ਼ ਜਿਹੜੀ ਹੋਈ ਆ। ਉਹ ਜਾਰਜੀਆ ਵਾਲੇ ਦੀ ਨਹੀਂ ਕੋਈ ਫੁਟੇਜ ਜਿਹੜੀ ਉਹ ਸਾਹਮਣੇ ਆਈ ਸੀ, ਜਿਹਨੇ 8 ਬੰਦੇ ਮਾਰਤੇ ਸੀਗੇ। ਸੋ ਇਹ ਆ ਵੀ ਇਹ ਐਕਸੀਡੈਂਟ ਨੇ ਹਰਜੋਤ ਸਿੰਘ ਜੀ, ਮਲਟੀਪਲ ਜਿਹੜੇ ਐਕਸੀਡੈਂਟਸ, ਮਲਟੀਪਲ ਆ ਕਾਰਵਾਈਆਂ। ਥੋੜੇ ਦਿਨ ਪਹਿਲਾਂ ਜਿਨ੍ਹਾਂ ਨੇ ਹੋਰ ਕਮਿਊਨਿਟੀ ਦਾ ਨਾਮ ਬਦਨਾਮ ਜਿਹੜਾ ਉਹ ਕੀਤਾ, ਇੰਨੇ ਜ਼ਿਆਦਾ ਜਿਹੜੇ ਚੋਰੀ ਦੇ ਵਿੱਚ ਫੜ ਹੋਏ, ਸਿੰਘ ਆਰਗੇਨਾਈਜੇਸ਼ਨ ਕਰਕੇ ਜਿਹੜੀ ਉਹਨਾਂ ਨੇ ਨਾਮਕਰਨ ਜਿਹੜਾ ਉਹ ਕਰ ਦਿੱਤਾ ਪੁਲਿਸ ਵਾਲਿਆਂ ਨੇ ਵੀ ਉਹ ਤੁਸੀਂ ਦੇਖੋ ਵੀ ਕਿੱਥੇ ਜਾ ਕੇ ਜਿਹੜੀ ਉਹ ਗੱਲ ਜਾ ਕੇ ਜਿਹੜੀ ਉਹ ਜਾ ਰਹੀ ਆ। ਸੋ ਕਾਫੀ ਜ਼ਿਆਦਾ ਬਦਨਾਮੀ ਜਿਹੜੀ ਉਹ ਹੋ ਰਹੀ ਆ, ਲੋਕਾਂ ਨੂੰ ਹੇਟ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ, ਤੇ ਕਈ ਜਿਹੜੇ ਟਰੱਕਰਸ ਦਾ, ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ, ਡਰ ਦੇ ਮਾਰੇ ਕੰਮ ਤੇ ਇਸ ਕਰਕੇ ਨਹੀਂ ਜਿਹੜਾ ਉਹ ਜਾ ਰਹੇ ਵੀ ਉਹਨਾਂ ਨੂੰ ਇਸ ਡਿਸਕ੍ਰਿਮੀਨੇਸ਼ਨ ਦਾ ਜਾਂ ਇਦਾਂ ਦੇ ਜਿਹੜੇ ਵਾਈਲਡ ਅਟੈਕਸ ਆ ਉਹਨਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਜਿਹੜਾ ਉਹ ਪੈ ਸਕਦਾ ਆ। ਪਰ ਇਸ ਦੇ ਵਿੱਚ ਬਾਟਮ ਲਾਈਨ ਇੱਕ ਚੀਜ਼ ਜਿਹੜੀ ਜ਼ਰੂਰ ਆ, ਸਾਰਿਆਂ ਨੂੰ ਜਿਹੜੀ ਇਸ ਦੇ ਵਿੱਚ ਸਮਝਣ ਦੀ ਜਿਹੜੀ ਜ਼ਰੂਰਤ ਆ, ਤੁਸੀਂ ਭਾਈ ਅਮਰੀਕਾ ਨੂੰ ਅਮਰੀਕਾ ਰਹਿਣ ਦਿਓ, ਅਮਰੀਕਾ ਨੂੰ ਇੰਡੀਆ ਬਣਾ ਕੇ ਨਾ ਜਿਹੜਾ ਉਹ ਚੱਲੋ। ਜੇ ਤੁਸੀਂ ਉਹ ਕਰਤੂਤਾਂ ਜਿਹੜੀਆਂ ਉੱਥੇ ਕਰਦੇ ਆਏ ਤੇ ਇੱਥੇ ਕਰਨ ਦੀ ਕੋਸ਼ਿਸ਼ ਕਰੋਗੇ, ਤੇ ਇੱਥੇ ਉਹ ਨਾ ਸਵੀਕਾਰੀ ਜਾਣੀ ਹੈ ਤੇ ਨਾ ਸਵੀਕਾਰ ਕਰਨੀ ਹੈ, ਤੇ ਅਗਲਿਆਂ ਨੇ ਲੱਤ ਮਾਰ ਕੇ ਬਾਹਰ ਕੱਢਣਾ ਹੈ। ਉਹ ਚੀਜ਼ ਜਿਹੜੀ ਉਹ ਆਪਣੇ ਸਾਹਮਣੇ ਜਿਹੜੀ ਉਹ ਹੋ ਰਹੀ ਆ। ਕਿਸੇ ਟਾਈਮ ਦੇ ਉੱਤੇ ਜਦੋਂ ਸਿੱਖਾਂ ਬਾਰੇ ਹਰਜੋਤ ਸਿੰਘ ਜੀ ਪੱਗ ਬਾਰੇ ਗੱਲ ਕਰਦੇ ਸੀ, ਬੜੇ ਮਾਣ ਦੇ ਨਾਲ ਦੱਸਦੇ ਸੀ ਵੀ ਇਹ ਤੇ ਇਦਾਂ ਆ, ਇਹ ਤਾਂ ਇਦਾਂ ਮਦਦ ਕਰਦੇ ਆ, ਇਦਾਂ ਦੇ ਵਾਰੀਅਰ ਕੌਮ ਆ। ਤੇ ਹੁਣ ਤੁਸੀਂ ਦੇਖ ਲਓ, ਅਗਲੇ ਊਬਰ ਤੱਕ ਦੇ ਡਰਾਈਵਰ ਨੂੰ ਜਿਹਨੇ ਪੱਗ ਬੰਨੀ ਆ, ਉਹਨੇ ਜਿਹਨੇ ਤੁਹਾਨੂੰ ਦੱਸਿਆ ਸੀਗਾ ਵੀ ਉਹ ਕਹਿਣ ਲੱਗ ਗਏ ਵੀ ਤੁਹਾਨੂੰ ਕਿਤੇ ਐਕਸੀਡੈਂਟ 'ਚ ਨਾ ਤੂੰ ਕਦੇ ਮਾਰਦੀ। ਚਲੋ ਸਾਰੇ ਨਹੀਂ ਆ, ਪਰ ਕਿਤੇ ਵੀ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਹੈ ਤਾਂ ਮਾੜੀਆਂ ਹੀ ਨਾ। ਹੁਣ ਫਰੈਜ਼ਨੋ ਦਾ ਹਾਲ ਦੇਖ ਲਓ, ਵੀ ਕਿਉਂਕਿ ਟਰੱਕਿੰਗ ਦੇ ਇੱਥੇ ਬਹੁਤ ਜ਼ਿਆਦਾ ਲੋਕ ਸੀਗੇ, ਟਰੱਕਿੰਗ ਵਾਲੇ ਡਰਾਈਵਰਸ ਬਹੁਤ ਸੀਗੇ। ਹੁਣ ਇੱਕ ਤਾਂ ਵਰਕ ਪਰਮਿਟ ਵਾਲਿਆਂ ਦੇ ਜਿਹੜੇ ਲਾਇਸੈਂਸ ਆ ਉਹਨੂੰ ਲੈ ਕੇ ਰਫੜ ਸੀਗਾ, ਜਾਂਦੇ ਨਹੀਂ ਲੋਕ, ਜਾ ਨਹੀਂ ਸਕਦੇ ਜਾਂ ਜਾ ਨਹੀਂ ਰਹੇ। ਉਹ ਮੈਂ ਦੇਖ ਰਿਹਾ ਸੀਗਾ ਵੀ ਹੁਣ ਇੰਨੀ ਕੁ ਜ਼ਿਆਦਾ ਡੋਰ ਡੈਸ਼ਿੰਗ ਦੇ ਉੱਤੇ ਆਏ ਆ, ਜਾਂ ਇੰਨੀ ਕੁ ਜ਼ਿਆਦਾ ਇੰਸਟਾਕਾਰਟ ਦੇ ਉੱਤੇ ਆਏ ਆ, ਉਹ ਇੱਕ ਥਾਂ ਦੇ ਉੱਤੇ 100 200 ਜਣਾ ਇਕੱਠਾ ਹੋ ਜਾਂਦਾ ਆ। ਹੁਣ ਨਾ ਉਹ ਕਿਸੇ ਇੱਕ ਨੂੰ ਮਿਲਦਾ, ਨਾ ਕੁਝ ਹੋਰ ਹੁੰਦਾ, ਫਿਰ ਰੌਲਾ ਪੈਂਦਾ ਆ, ਤੇ ਫਿਰ ਲਾਲਾ ਜਿਹੜੀ ਉਹ ਵੱਖਰੀ ਆ। ਸੋ ਹਾਲਾਤ ਇੱਥੋਂ ਤੱਕ ਜਿਹੜੇ ਉਹ ਪਹੁੰਚ ਗਏ, ਜਿਹੜੇ ਕਿਸੇ ਟਾਈਮ CDL ਹੋਲਡਰ ਸੀਗੇ, ਉਹ ਹੁਣ ਉਹਨਾਂ ਨੂੰ ਡੋਰ ਡੈਸ਼ਿੰਗ ਤੇ ਹੋਰ ਕਈ ਕੁਝ ਆਬਵੀਅਸਲੀ ਕੰਮ ਤਾਂ ਕਰਨੇ ਹੀ ਪੈਣੇ ਆ। ਜੇ ਇੱਥੇ ਗੁਜ਼ਰ ਬਸਰ ਕਰਨਾ ਹੈ, ਹੋਰ ਤੇ ਕਰਨਾ ਹੀ ਪੈਣਾ ਆ। ਪਰ ਤੁਸੀਂ ਦੇਖੋ ਵੀ ਮਾਰੋ ਮਾਰ ਜਿਹੜੀ ਆ ਇਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਉਹ ਫੈਲ ਰਹੀ ਆ, ਤੇ ਇਹਦੇ ਰਿਪਰਕਸ਼ਨਸ, ਇਹਦੇ ਜਿਹੜੇ ਇਫੈਕਟਸ ਆ, ਇਹ ਲੌਂਗ ਟਰਮ ਕੀ ਹੋਣਗੇ, ਸ਼ਾਰਟ ਟਰਮ ਤਾਂ ਇਸ ਟਾਈਮ ਪੂਰੀ ਤਰ੍ਹਾਂ ਜਿਹੜੀ ਆ ਉਹ ਹਫੜਾ ਦਫੜੀ ਜਿਹੜੀ ਉਹ ਮਚੀ ਪਈ ਹੈਗੀ। ਸੋ ਜਸ਼ਨਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਹੁਣ ਜੇਲ੍ਹ 'ਚ ਰੱਖਿਆ ਗਿਆ, ਨੋ ਬੇਲ ਹੈਗੀ ਆ। ਡਿਸਟ੍ਰਿਕਟ ਅਟਾਰਨੀ ਦਾ ਆਫਿਸ ਨੇ ਇਹ ਕਿਹਾ ਆ ਵੀ ਉਹ ਆਈ ਵਿਟਨੈਸ ਤੇ ਡੈਸ਼ ਕੈਮ ਵੀਡੀਓ ਨੂੰ ਵਰਤ ਰਹੇ ਹੈਗੇ ਆ ਵੀ ਕਿੰਨੀ ਸਪੀਡ ਦੇ ਨਾਲ ਉਹ ਹਾਈਵੇ 10 ਦੇ ਉੱਤੇ ਓਨਟਾਰੀਓ ਦੇ ਵਿੱਚ ਜਾ ਰਿਹਾ ਸੀ,
ਜਦੋਂ ਕਿ ਟ੍ਰੈਫਿਕ ਮੂਹਰੇ ਸਟੈਂਡ ਸਟਿਲ ਹੋ ਗਿਆ ਸੀ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਵੀ ਆਲਰੇਡੀ ਇਮੀਗ੍ਰੇਸ਼ਨ ਅਰੈਸਟ ਰਿਟੇਨਰ ਇਸ਼ੂ ਕਰ ਦਿੱਤਾ ਹੈਗਾ ਆ। ਕਹਿੰਦੇ ਵੀ 2022 ਦੇ ਵਿੱਚ ਇਲੀਗਲੀ ਇੰਡੀਆ ਤੋਂ USA ਦੇ ਵਿੱਚ ਐਂਟਰ ਹੋਇਆ ਸੀ। ਡਿਪਾਰਟਮੈਂਟ ਆਫ ਮੋਟਰ ਵਹੀਕਲ ਦੇ ਰੈਕਡ ਦੇ ਮੁਤਾਬਕ ਉਹਦੇ ਕੋਲ ਵੈਲਿਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ ਸੈਮੀ ਟਰੱਕ ਦਾ। ਜਿਹੜੇ US ਦੇ ਅਟਾਰਨੀ ਬਿਲ ਇਸਿਆਲੀ ਆ, ਉਹ ਕਹਿੰਦੇ ਭਈ ਅਸੀਂ ਹੁਣ ਚੈੱਕ ਕਰਾਂਗੇ, ਫਾਈਂਡ ਆਊਟ ਕਰਾਂਗੇ ਭਈ ਉਹਦਾ ਜਿਹੜਾ ਡਰਾਈਵਿੰਗ ਲਾਇਸੈਂਸ ਆ ਉਹ ਕਿਤੇ ਫਰਾਡ ਕਰਕੇ ਤਾਂ ਨਹੀਂ ਉਹਨੇ ਲਿਆ, ਜਾਂ ਕਿਸੇ DMV ਨੇ ਇਫ ਸਮਵਨ ਐਟ ਦ DMV ਹੈਲਪ ਹਿਮ ਗੈਟ ਇਟ। ਸੋ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਕੈਲੀਫੋਰਨੀਆ ਨੇ ਤਾਂ ਜੋ ਫੈਡਰਲ ਗਵਰਨਮੈਂਟ ਨੇ ਉਹਨਾਂ ਨੂੰ ਅਲਾਉ ਕੀਤਾ, ਵਰਕ ਪਰਮਿਟ ਦਿੱਤਾ ਤੇ ਉਹਦੇ ਮੁਤਾਬਕ ਹੀ ਜਿਹੜਾ ਲਾਇਸੈਂਸ ਦਿੱਤਾ। ਇਹ ਤਾਂ ਜਿਹੜੀ ਸੀਗਾ ਜਸ਼ਨਪ੍ਰੀਤ ਸਿੰਘ ਦੇ ਮਾਮਲੇ 'ਚ। ਹੁਣ ਆਈਏ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ। ਉੱਥੇ ਜੋ ਫਲੋਰੀਡਾ ਦੇ ਅਟਾਰਨੀ ਜਨਰਲ ਹੈਗੇ ਆ, ਉਹਨਾਂ ਨੇ ਕੱਲ ਸਟੇਟਮੈਂਟ ਜਾਰੀ ਕੀਤੀ ਆ ਵੀ ਜਿਹੜਾ ਹਰਜਿੰਦਰ ਸਿੰਘ ਸੀ ਉਸ ਨੇ 10 ਵਾਰੀ ਜਿਹੜਾ ਆ ਰਿਟਨ ਟੈਸਟ ਫੇਲ ਕੀਤਾ ਸੀ। ਕਹਿੰਦੇ ਵੀ 2023 ਦੇ ਵਿੱਚ 2 ਮਹੀਨਿਆਂ ਦੇ ਟਾਈਮ ਦੇ ਵਿੱਚ ਮਾਰਚ 10 2023 ਤੋਂ ਲੈ ਕੇ ਮਈ 5 2023 ਤਾਈਂ ਉਹਨ 10 ਵਾਰ ਰਿਟਨ ਟੈਸਟ ਦਿੱਤਾ ਤੇ 10 ਵਾਰ ਫੇਲ ਹੋਇਆ। ਉਹ ਤੋਂ ਬਾਅਦ ਜਿਹੜਾ ਆ ਉਹ ਵਾਸ਼ਿੰਗਟਨ ਸਟੇਟ 'ਚ ਇਹਨੇ ਦਿੱਤਾ ਸੀ ਟੈਸਟ, ਉਹ ਕਹਿੰਦੇ ਜਿਹੜੇ ਫਲੋਰੀਡਾ ਦੇ। ਉਹ ਕਹਿੰਦੇ ਵੀ ਜਿਹੜੀ ਵਾਸ਼ਿੰਗਟਨ ਸਟੇਟ ਦੇ ਵਿੱਚ ਜਿਹੜੇ ਸਕੂਲ 'ਚ ਵੀ ਗਿਆ ਉਹਦੀ ਵੀ ਉਹ ਇਨਵੈਸਟੀਗੇਸ਼ਨ ਕਰਨਗੇ। ਸੋ ਕਹਿੰਦੇ ਭਈ ਹੀ ਆਲਸੋ ਲਰਨ ਉਹ ਇਹ ਕਹਿ ਰਿਹਾ ਭਈ ਹੀ ਫੇਲਡ ਹਿਸ 에ਅਰ ਬ੍ਰੇਕ ਨੌਲੇਜ ਐਗਜ਼ਾਮ ਟਵਾਈਸ, ਜਿਹੜਾ 에ਅਰ ਐਗਜ਼ਾਮ ਦਾ ਹੁੰਦਾ ਹੈਗਾ ਆ ਜਦ ਟਰੱਕਿੰਗ ਦੇ ਨਾਲ ਸੰਬੰਧਿਤ ਆ ਜਿਹੜਾ ਉਹਦਾ। ਜੀ। ਸੋ ਇਹਦੇ ਸੰਬੰਧ ਦੇ ਵਿੱਚ ਇਹ ਜਿਹੜੀ ਆ ਕੱਲ ਉਹਨਾਂ ਨੇ ਜਿਹੜੇ ਉੱਥੇ ਦੇ ਅਟਾਰਨੀ ਜਨਰਲ ਆ ਫਲੋਰੀਡਾ ਦੇ, ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਪਿਛਲੇ ਹਫ਼ਤੇ ਫਲੋਰੀਡਾ ਦੇ ਆਫਿਸ ਨੇ ਸੂ ਵੀ ਕਰ ਦਿੱਤਾ ਸੀ, ਕੈਲੀਫੋਰਨੀਆ ਤੇ ਵਾਸ਼ਿੰਗਟਨ ਦੋਨਾਂ ਸਟੇਟਾਂ ਨੂੰ ਸੂ ਕੀਤਾ ਹੈਗਾ ਤੇ ਸੁਪਰੀਮ ਕੋਰਟ ਦੇ ਵਿੱਚ, ਤਾਂ ਕਿ ਕਹਿੰਦੇ ਵੀ ਜਿਹੜੀਆਂ ਦੋਨਾਂ ਸਟੇਟਾਂ ਆ ਇਹਨਾਂ ਦੇ ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਲੀਗਲ ਇਮੀਗ੍ਰੈਂਟਸ ਨੂੰ ਨਾ ਦਿੱਤਾ ਜਾਵੇ। ਤੇ ਲਾਸੂਟ ਦੇ ਵਿੱਚ ਇਹ ਵੀ ਕਿਹਾ ਗਿਆ ਆ ਵੀ ਇਹਨਾਂ ਨੇ ਫੈਡਰਲ ਸੇਫਟੀ ਤੇ ਇਮੀਗ੍ਰੇਸ਼ਨ ਸਟੇਟਸ ਦੀ ਰਿਕੁਆਇਰਮੈਂਟ ਜਿਹੜੀ ਆ ਉਹ ਪੂਰੀ ਨਹੀਂ ਕੀਤੀ ਹੈਗੀ। ਟਰਾਂਸਪੋਰਟੇਸ਼ਨ ਸੈਕਟਰੀ ਜੋ ਸ਼ਾਨ ਡਫੀ ਆ, ਉਹਨਾਂ ਨੇ ਅਕਤੂਬਰ 15 ਨੂੰ ਇਹ ਕਿਹਾ ਆ ਵੀ ਜਿਹੜਾ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਟੈਸਟ ਵੀ ਜਿਹੜਾ ਉਹ ਫੇਲ ਹੋਇਆ ਸੀਗਾ। ਸੋ ਇਹਨੂੰ ਦੇਖ ਕੇ ਉਹਨਾਂ ਨੇ $40 ਮਿਲੀਅਨ ਦੀ ਜਿਹੜੀ ਕੈਲੀਫੋਰਨੀਆ ਦੀ ਏਡ ਹੁੰਦੀ ਆ ਫੈਡਰਲ ਗਵਰਨਮੈਂਟ ਦੀ, ਉਹ ਵੀ ਬੰਦ ਕਰ ਦਿੱਤੀ ਹੈਗੀ ਆ। ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਡਿਸੀਜਨ ਟੂ ਵਿਦਹੋਲਡ ਮੋਰ ਦੈਨ 40 ਮਿਲੀਅਨ ਇਨ ਫੈਡਰਲ ਹਾਈਵੇ ਸੇਫਟੀ ਫੰਡਸ ਫਰੋਮ ਕੈਲੀਫੋਰਨੀਆ for failing to enforce federal English proficiency standards for truckers। ਸੋ ਇਹ ਸਾਰੇ ਕਾਸੇ ਕਰਕੇ ਕਹਿੰਦੇ ਵੀ 1 ਲੱਖ ਤੋਂ ਵੱਧ ਟਰੱਕਰਸ ਆ, ਸਿੱਖ ਟਰੱਕਰਸ ਅਮਰੀਕਾ ਦੇ ਵਿੱਚ, ਉਹ ਇਸ ਵੇਲੇ ਹੌਟ ਸੀਟ ਦੇ ਉੱਤੇ ਹੈਗੇ ਆ। ਕਿਉਂਕਿ ਇੰਨੀ ਜ਼ਿਆਦਾ ਪਬਲਿਸਿਟੀ ਹੋਈ ਆ। ਕੋਈ ਮੀਡੀਆ, ਤੁਸੀਂ ਇੰਗਲਿਸ਼ ਮੀਡੀਆ ਕੋਈ ਵੀ ਦੇਖ ਲਓ, ਚਾਹੇ ਉਹ ਨਿਊਜ਼ਪੇਪਰ ਆ, ਚਾਹੇ ਸੋਸ਼ਲ ਮੀਡੀਆ ਆ, ਚਾਹੇ ਰੈਗੂਲਰ TV ਸਟੇਸ਼ਨ ਆ, ਉਹ ਪੱਗ ਦੀਆਂ ਫੋਟੋਆਂ ਲਾ ਲਾ ਕੇ ਜਿਹੜਾ ਆ ਬਾਰ-ਬਾਰ ਦਿਖਾ ਰਹੇ ਆ ਵੀ ਦੇਖੋ ਜੀ ਆਹ 2 ਬੰਦੇ ਆ, ਇਹਨਾਂ ਨੇ ਬੰਦੇ ਮਾਰੇ ਹੈਗੇ ਆ। ਸੋ ਜਿਹੜਾ ਆਡਿਟ ਵੀ ਕੀਤਾ ਗਿਆ ਹੈ FMCSA ਵੱਲੋਂ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਤੇ ਕਹਿੰਦੇ ਵੀ FMCSA ਨੇ ਰਲ ਕੇ ਨੇਸ਼ਨ ਵਾਈਡ ਆਡਿਟ ਕੀਤਾ ਬਹੁਤ ਸਟੇਟਾਂ ਦਾ ਜੋ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਸ਼ੂ ਕਰਦੇ ਆ, ਖਾਸ ਕਰਕੇ ਨਾਨ ਕੁਆਲੀਫਾਈਡ ਐਪਲੀਕੈਂਟਸ ਨੂੰ, ਇਨਕਲੂਡਿੰਗ ਅਨਡਾਕੂਮੈਂਟਡ ਇਮੀਗ੍ਰੈਂਟਸ। ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਵਰਸਟ ਫਲੈਗ ਸਟੇਟ ਜਿਹੜੀ ਆ ਉਹ ਕੈਲੀਫੋਰਨੀਆ ਆਈ ਆ, ਜਿਹਦੇ ਵਿੱਚ 25% ਤੋਂ ਵੱਧ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਸ਼ੂ ਕੀਤੇ ਗਏ ਹੈਗੇ ਆ। ਸੋ ਕੈਲੀਫੋਰਨੀਆ ਸਟੇਟ ਇਸ ਵੇਲੇ ਹੌਟ ਸੀਟ ਤੇ ਆ। ਇੱਕ ਤਾਂ ਪੋਲੀਟੀਕਲੀ ਕਰਕੇ, ਕਿਉਂਕਿ ਇੱਥੇ ਦੇ ਗਵਰਨਰ ਜਿਹੜੇ ਗੈਬਨ ਨਿਊਸਮ ਆ, ਉਹ ਨੈਕਸਟ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ ਡੈਮੋਕ੍ਰੈਟਿਕ ਪਾਰਟੀ ਦੇ। ਸੋ ਉਧਰ ਟਰੰਪ ਐਡਮਿਨਿਸਟ੍ਰੇਸ਼ਨ ਆ, ਸੋ ਉਹਨਾਂ ਨੂੰ ਕੋਈ ਵੀ ਜਿਹੜੀ ਚੀਜ਼ ਲੱਭਦੀ ਆ ਉਹ ਪੂਰਾ ਐਕਸਪੋਜ਼ ਕਰਦੇ ਹੈਗੇ ਆ। ਸੋ ਜਿਹੜੀ ਸਿਚੁਏਸ਼ਨ ਆ, ਲੋਕਲ ਵੀ ਕਈ ਜਿਹੜੇ TV ਚੈਨਲਸ ਆ ਉਹਨਾਂ ਨੇ ਕਵਰ ਕੀਤਾ ਆ ਵੀ ਜਿਹੜੇ ਸਿੱਖ ਆ ਉਹ ਇਸ ਵੇਲੇ ਕਾਫੀ ਡਰੇ ਹੋਏ ਆ। ਸਿੱਖ ਟਰੱਕ ਡਰਾਈਵਰਸ ਜਿਹੜੇ ਆ, ਮੈਂ ਇਕੱਲਾ ਟਰੱਕ ਡਰਾਈਵਰ ਨਹੀਂ ਕਹਿ ਸਕਦਾ, ਆਮ ਸਿੱਖਾਂ ਦੀ ਵੀ ਗੱਲ ਕਰ ਸਕਦੇ, ਜਿਸ ਤਰ੍ਹਾਂ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੀ ਆ ਕਿ ਕਿਸ ਤਰ੍ਹਾਂ ਊਬਰ ਡਰਾਈਵਰਸ ਨੂੰ ਜਾਂ ਹੋਰ ਲੋਕਾਂ ਨੂੰ ਕਿਸ ਤਰ੍ਹਾਂ ਜਿਹੜੇ ਆ ਟੌਂਟ ਕੀਤੇ ਗਏ ਆ, ਗਾਲਾਂ ਕੱਢ ਹੋ ਰਹੀਆਂ ਹੈਗੀਆਂ। ਸੋ ਸਾਰੇ ਜਿੰਨੇ ਵੀ ਜਿਹੜੇ ਸਰੋਤੇ ਹੈਗੇ ਆ ਉਹਨਾਂ ਨੂੰ ਇਹੀ ਆ ਵੀ ਚੇਤੰਨ ਰਹੋ, ਬੜੇ ਧਿਆਨ ਦੇ ਨਾਲ ਕਿਤੇ ਬਾਹਰ ਘੁੰਮਣ ਫਿਰਨ ਵੀ ਜਾਂਦੇ ਹੈਗੇ ਆ, ਕਿਸੇ ਨਾਲ ਆਰਗੂਮੈਂਟ ਕਰਨ ਦੀ ਕੋਈ ਜ਼ਰੂਰਤ ਨਹੀਂ। ਪਰ ਜੇ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਜਿਹੜਾ
ਕੁੱਟ ਮਾਰਨ ਦੀ ਕੋਸ਼ਿਸ਼ ਕਰਦਾ, ਟੌਂਟ ਕਰਦਾ, ਤਾਂ ਪੁਲਿਸ ਨੂੰ ਰਿਪੋਰਟ ਜ਼ਰੂਰ ਕਰੋ। ਇਹ ਇੱਕ ਬਹੁਤ ਜ਼ਰੂਰੀ ਆ, ਕਿਉਂਕਿ ਫਿਗਰਸ ਬਾਹਰ ਆਉਣੇ ਚਾਹੀਦੇ ਆ ਵੀ ਕਿੰਨੇ ਜਿਹੜੇ ਹੇਟ ਕ੍ਰਾਈਮ ਹੋ ਰਹੇ ਹੈਗੇ। ਫਲੋਰੀਡਾ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਦੇ ਆਫਿਸ ਸੁਪਰੀਮ ਕੋਰਟ ਦੇ ਵਿੱਚ ਸੂਹ ਤਾਂ ਉਹਨਾਂ ਨੇ ਕਰ ਦਿੱਤਾ ਸੀ, ਤੇ ਉਹ ਕਹਿੰਦੇ ਵੀ ਅਸੀਂ ਸੁਪਰੀਮ ਕੋਰਟ ਤੋਂ ਇਹ ਮੰਗ ਕਰ ਰਹੇ ਹਾਂ ਵੀ ਇਹ ਜਿਹੜੇ ਆ ਨਾ ਸੀਡੀਐਲ ਇਸ਼ੂ ਹੀ ਨਾ ਕਰ ਸਕਣ ਦੋਨੋਂ ਸਟੇਟਾਂ, ਵੀ ਇਹਨਾਂ ਨੇ ਕੰਪਲਾਈ ਜਿਹੜਾ ਬਿਲਕੁਲ ਵੀ ਜਿਹੜਾ ਉਹ ਨਹੀਂ ਕਰ ਰਹੇ ਹੈਗੇ। ਸੋ ਜੇ ਤੁਸੀਂ ਦੇਖੋ ਉਹਦਾ ਦਾ ਜਿਹੜਾ ਬਿਆਨ ਆ ਨਾ ਫਲੋਰੀਡਾ ਦੇ ਅਟਾਰਨੀ ਜਨਰਲ ਦਾ ਜੇਮਸ ਉਥਮਾਇਰ ਦਾ, ਉਹਨਾਂ ਨੇ ਕਿਹਾ ਵੀ ਆਪਾਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਆ 10 ਵਾਰੀ, ਜਿੱਦਾਂ ਤੁਸੀਂ ਦੱਸ ਹੀ ਚੁੱਕੇ ਆ ਵੀ ਉਹ ਫੇਲ ਹੋਇਆ। ਬਿਹਾਈਂਡ ਦਾ ਵੀਲ ਟ੍ਰੇਨਿੰਗ ਕੋਰਸ ਉਹਨੇ ਇੱਕ ਪ੍ਰਾਈਵੇਟ ਸੀਡੀਐਲ ਸਕੂਲ ਤੋਂ ਲਿਆ, ਤੇ ਕਹਿੰਦਾ ਵੀ ਉਹ ਸਕੂਲ ਨੂੰ ਹੁਣ ਅਸੀਂ ਜਿਹੜਾ ਉਹ ਸਵਾਲ ਕਰਨ ਜਿਹੜੇ ਉਹ ਜਾ ਰਹੇ ਆ, ਤੇ ਜਲਦੀ ਜਿਹੜਾ ਉਹ ਸਵਾਲ ਇਸ ਦੇ ਵਿੱਚ ਪੁੱਛਿਆ ਜਿਹੜਾ ਹੋ ਜਾਊਗਾ। ਹਰਜੋਤ ਸਿੰਘ ਜੀ, ਬਹੁਤ ਸਾਰੇ ਲੋਕ ਕਈ ਐਂਗਲਸ ਤੋਂ ਜਿਹੜਾ ਇਸ ਨੂੰ ਦੇਖਣਾ ਚਾਹੀਦਾ, ਇਸ ਨੂੰ ਵਿਚਾਰਨਾ ਜਿਹੜਾ ਉਹ ਚਾਹੀਦਾ। ਆਪਾਂ ਕੱਲ ਵੀ ਕਾਫੀ ਲੰਮਾ ਚੌੜਾ ਇਸ ਦੇ ਉੱਤੇ ਪ੍ਰੋਗਰਾਮ ਜਿਹੜਾ ਉਹ ਹੋਇਆ ਸੀ, ਕੀਤਾ ਸੀ, ਸਾਰਿਆਂ ਨੇ ਆਪੋ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ। ਪਰ ਕੀ ਇਹ ਦੇਖੋ ਦਿਸ਼ਾ ਦਸ਼ਾ ਤੇ ਇਸ ਦੇ ਨਾਲ ਪੂਰੀ ਟਰੱਕਿੰਗ ਇੰਡਸਟਰੀ ਦੀ ਬਦਲਣੀ ਆ। ਪੰਜਾਬੀਆਂ ਦਾ ਜੋ ਇੱਥੇ ਰੋਲ ਸੀਗਾ ਇਸ ਦੇ ਵਿੱਚ, ਉਹ ਵੀ ਜਿਹੜਾ ਚੇਂਜ ਹੋਊਗਾ, ਇਹ ਮੰਨ ਲੈਣਾ ਜਿਹੜਾ ਉਹ ਚਾਹੀਦਾ ਆ। ਕਈ ਕੁਛ ਜਿਹੜਾ ਉਹ ਤੁਹਾਨੂੰ ਇਸ ਦੇ ਵਿੱਚ ਝੱਲਣਾ ਪੈਣਾ, ਕਈ ਕੁਛ ਜਿਹੜਾ ਉਹ ਨਿਕਲ ਕੇ ਆਉਣਾ ਪੈਣਾ, ਪਰ ਇੰਡਸਟਰੀ ਨੂੰ ਤੁਹਾਈਆ ਕਰਨਾ ਪੈਣਾ ਆ ਵੀ ਭਾਈ ਇਸ ਤਰੀਕੇ ਦੇ ਨਾਲ ਕਾਨੂੰਨ ਨੂੰ ਛਿੱਕੇ ਟੰਗ ਕੇ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਸੀ ਉਹ ਕੰਮ ਛੱਡਣਾ ਪੈਣਾ, ਨਹੀਂ ਤਾਂ ਕੰਮ ਫਿਰ ਐਸੀ ਜਿਹੜੀ ਆ ਉਹ ਬ੍ਰੇਕ ਤੇ ਐਸੀ ਜਿਹੜੀ ਉਹ ਰੋਕ ਲੱਗਣੀ ਆ, ਫਿਰ ਆਉਣਾ ਔਖਾ ਹੋ ਜਾਣਾ ਚਾਹੀਦਾ। ਨਾਲੇ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਰਾਈਟ ਟਾਈਮ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਸੋਚ ਰਹੇ ਆ ਵੀ ਟਰੱਕਿੰਗ 'ਚ ਜਾਈਏ ਨਾ ਜਾਈਏ। ਭਾਈ ਹੁਣ ਹੋਰ ਬਹੁਤ ਸਾਰੇ ਜਿਹੜੇ ਤੁਹਾਨੂੰ ਚੀਜ਼ਾਂ ਆ ਉਹ ਦੇਖਣੀਆਂ ਪੈਣੀਆਂ, ਹੋਰ ਥਾਵਾਂ ਦੇ ਉੱਤੇ ਤੁਹਾਨੂੰ ਜਿਹੜਾ ਕੁਛ ਕਰਨਾ ਪੈਣਾ। ਇੰਨੇ ਕੁ ਜ਼ਿਆਦਾ ਜਿਹੜੇ ਕਮਿਊਨਿਟੀ ਕਾਲਜਿਸ ਦੇ ਵਿੱਚ ਕੋਰਸਿਸ ਨੇ ਜਿਹੜੇ ਤੁਹਾਨੂੰ ਚਾਹੇ ਏਸੀ ਵਾਲਾ ਸਿਖਾਉਂਦੇ ਨੇ, ਇਲੈਕਟ੍ਰੀਸ਼ੀਅਨ ਆ, ਪਲੰਬਿੰਗ ਆ, ਇੱਦਾਂ ਦੇ ਕੰਮਾਂ ਦਾ, ਵੈਲਡਰ ਆ, ਹੋਰ ਪਤਾ ਨਹੀਂ ਕਿੰਨੇ ਕੰਮਾਂ ਦੇ ਵਿੱਚ ਜਿਹੜਾ ਉਹ ਤੁਹਾਨੂੰ ਜਾਣਾ ਪੈਣਾ ਜਾਂ ਪੜ੍ਹਾਈ ਕਰਨੀ ਪੈਣੀ ਨਾਲ ਦੇ ਨਾਲ, ਉਹ ਚੀਜ਼ ਜਿਹੜੀ ਉਹ ਕਰੋ। ਹੁਣ ਤੁਸੀਂ ਇਹ ਦੇਖੋ ਰਿਐਲਿਟੀ ਜਿਹੜੀ ਆ ਨਾ ਜਦੋਂ ਹਿੱਟ ਕਰਦੀ ਆ, ਤੇ ਉਦੋਂ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਹੋ ਕੀ ਰਿਹਾ, ਗੱਲਾਂ ਕਈ ਵਾਰੀ ਕੌੜੀਆਂ ਲੱਗਦੀਆਂ ਪਰ ਹੈ ਸੱਚੀਆਂ। ਜੇ ਟਰੱਕਿੰਗ ਛੱਡਦੀ ਤਾਂ ਆਪਾਂ ਸਿਰਫ ਡੈਸ਼ਰ ਹੀ ਬਣਨਾ, ਕੀ ਆਪਾਂ ਡੋਰ ਡੈਸ਼ ਹੀ ਜਿਹੜੀ ਉਹ ਕਰਨੀ ਆ। ਜਿੰਨੀ ਦੇਰ ਤੱਕ ਤੁਹਾਨੂੰ ਕੋਈ ਹੋਰ ਸਹਾਰਾ ਨਹੀਂ ਮਿਲ ਜਾਂਦਾ, ਉਨੀ ਦੇਰ ਤੱਕ ਤਾਂ ਜਾਇਜ਼ ਆ ਵੀ ਹਾਂ ਟ੍ਰਾਂਜ਼ਿਟ ਤੁਸੀਂ ਕਰ ਰਹੇ ਆ ਵੀ ਇੱਕ ਪਾਸਿਓਂ ਦੂਜੇ ਪਾਸੇ, ਵੀ ਉਦੋਂ ਤਾਂ ਤੁਸੀਂ ਮੰਨ ਲਿਆ। ਪਰ ਭਾਈ ਕੋਈ ਇਦਾਂ ਦੇ ਆਪਣੀ ਟ੍ਰੇਨਿੰਗ ਲਓ, ਕੋਈ ਇਦਾਂ ਦੀ ਪੜ੍ਹਾਈ ਵਾਲੇ ਪਾਸੇ ਨੂੰ ਜਿਹੜਾ ਉਹ ਚੱਲੋ, ਇਦਾਂ ਦਾ ਕੁਛ ਕਰੋ ਜਿਹਦੇ ਨਾਲ ਤੁਸੀਂ ਵੱਖ-ਵੱਖ ਹੋਰ ਖੇਤਰਾਂ ਦੇ ਵਿੱਚ ਜਾਓ। ਇਹ ਕਹਾਵਤ ਆ ਵੀ ਡੋਂਟ ਪੁੱਟ ਆਲ ਯੂਰ ਐਗਸ ਇਨ ਵਨ ਬਾਸਕਟ, ਵੀ ਇੱਕ ਜਿਹੜੇ ਸਾਰੇ ਆਂਡੇ ਆ ਇੱਕ ਜਿਹੜੇ ਉਹ ਥੈਲੇ 'ਚ ਨਾ ਪਾਓ, ਜਦੋਂ ਥੈਲਾ ਭੱਜਦਾ ਤੇ ਸਾਰੇ ਹੀ ਟੁੱਟ ਜਾਂਦੇ ਆ। ਸੋ ਉਹ ਚੀਜ਼ ਨਾ ਕਰੋ ਵੀ ਜੇ ਹੁਣ ਆਪਾਂ ਟਰੱਕਿੰਗ ਦੇ ਵਿੱਚ ਨਹੀਂ ਆ ਤੇ ਜੇ ਦੂਜੇ ਪਾਸੇ ਜਾਣਾ ਤੇ ਉਹਦੇ ਵਿੱਚ ਵੀ ਸਾਰੇ ਜਾਣੇ ਇੱਕੋ ਪਾਸੇ ਹੀ ਜਿਹੜੇ ਜਾਈ ਜਾਣੇ। ਖਿੰਡੋ, ਵੱਖ-ਵੱਖ ਇਲਾਕਿਆਂ 'ਚ ਵੱਖ-ਵੱਖ ਕੰਮਾਂ ਦੇ ਵਿੱਚ ਜਿਹੜਾ ਉਹ ਖਿੰਡੋ, ਸਿੱਖੋ ਤੇ ਉਹਨਾਂ ਚੀਜ਼ਾਂ ਵੱਲ ਨੂੰ ਜਿਹੜਾ ਉਹ ਜਾਓ। ਅਦਰਵਾਈਜ਼ ਫਿਰ ਜੇ ਟਰੱਕਿੰਗ 'ਚ ਅੱਜ ਇਹ ਕੁਛ ਹੋਇਆ, ਕੱਲ ਨੂੰ ਉਸ ਇੰਡਸਟਰੀ 'ਚ ਵੀ ਫਿਰ ਇਦਾਂ ਦਾ ਕੁਛ ਹੋ ਗਿਆ ਤੇ ਫਿਰ ਕਿਹੜੇ ਪਾਸੇ ਨੂੰ ਜਿਹੜਾ ਉਹ ਭੱਜਣਾ। ਸੋ ਆਪਣੇ ਸਕਿੱਲ ਸੈੱਟ ਆ ਉਹਨਾਂ ਨੂੰ ਹੋਰ ਵਧਾਉਣ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਜਿਹੜੀ ਉਹ ਕਰੋ। ਸੌਖੇ ਰਾਹ ਨੂੰ ਨਾ ਭੱਜੋ, ਕਈ ਵਾਰੀ ਪੈਂਡਾ ਥੋੜਾ ਜਿਹਾ ਔਖਾ ਲੈਣਾ ਪੈਂਦਾ ਆ, ਪਰ ਮੰਜ਼ਿਲ ਦੇ ਵਿੱਚ ਪਹੁੰਚ ਕੇ ਉੱਥੇ ਫਾਇਦਾ ਜਿਹੜਾ ਉਹ ਜ਼ਰੂਰ ਹੁੰਦਾ ਆ। ਇਹ ਸਾਰੇ ਕਾਸੇ 'ਚ ਇਕੱਲਾ ਬਲੇਮ ਜਿਹੜਾ ਆ ਉਹ ਟਰੱਕ ਡਰਾਈਵਰਸ ਨੂੰ ਨਾ ਦਿਓ। ਹੁਣ ਇਹ ਆ ਵੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੌਟ ਟੌਪਿਕ ਇਹ ਬਣਿਆ ਹੋਇਆ ਆ, ਕਹਿੰਦੇ ਭਈ ਜਿਹੜੀਆਂ ਟਰੱਕਿੰਗ ਕੰਪਨੀਜ਼ ਆ ਉਹ ਇਦਾਂ ਦੇ ਡਰਾਈਵਰਸ ਨੂੰ ਜਿਹੜੀਆਂ ਹਾਇਰ ਕਰਦੀਆਂ ਸੀਆਂ ਉਹਨਾਂ ਦੇ ਪਿੱਛੇ ਬਿਲਕੁਲ, ਇਹ ਦੌੜ ਹਰਜੋਤ ਰਹੇ। ਸਿੰਘ ਜੀ ਕੜੀ ਤੇ ਜੋੜਦੀ ਆ, ਤਾੜੀ ਤੇ ਇੱਕ ਹੱਥ ਨਾਲ ਵੱਜੀ ਨਹੀਂ ਕਦੀ ਵੀ। ਜੀ, ਸੋ ਕਹਿੰਦੇ ਵੀ all these years of continually trying to come up with different ways to keep trucking labor cheap and driver pay way down, this is what happening. Now everyone is paying for this on the carnage in the highway. ਸੋ ਜਿਹੜੇ ਬਹੁਤ ਸਾਰੇ ਟਰੱਕਿੰਗ ਇੰਡਸਟਰੀ 'ਚ ਹੋਰ ਕਮਿਊਨਿਟੀ ਦੇ ਲੋਕ ਆ ਉਹ ਇਹ ਕਹਿ ਰਹੇ ਆ, ਕਹਿੰਦੇ ਭਈ ਕੰਪਨੀਜ਼ ਆਰ ਹਾਇਰਿੰਗ ਇਲੀਗਲ ਮਾਈਗ੍ਰੈਂਟਸ ਵਿਦ ਕਮਰਸ਼ੀਅਲ ਲਾਇਸੈਂਸਸ ਟੂ ਕੀਪ ਕਾਸਟ ਡਾਊਨ। ਸੋ ਇਹਦੇ 'ਚ ਦੇਖੋ ਵੀ ਉਹ ਜਿਹੜਾ ਵੀ ਬੰਦਾ ਕੋਈ ਵਰਕ ਪਰਮਿਟ ਤੇ ਆ, ਅਮਰੀਕਾ ਦੀ ਸਰਕਾਰ ਨੇ ਦਿੱਤਾ ਲਾਇਸੈਂਸ, ਅਮਰੀਕਾ ਦੀ ਸਰਕਾਰ ਨੇ ਦਿੱਤਾ ਆ, ਸਟੇਟ ਨੇ ਜਿਹੜੀ ਨੇ ਵੀ ਦਿੱਤਾ, ਉਹ ਉਹਨਾਂ ਨੂੰ ਇਲੀਗਲੀ ਕਾਊਂਟ ਕਰਦੇ ਹੈਗੇ ਆ। ਸੋ ਉਹਨਾਂ ਦੇ ਕੋਲ ਮੌਕਾ ਮਿਲ ਗਿਆ। ਇਸੇ ਕਰਕੇ ਦੋ ਜਿਹੜੀਆਂ ਮੇਨ ਟਰੱਕਿੰਗ ਡਰਾਈਵਰਸ ਦੇ ਨਾਲ ਰਿਲੇਟਡ ਜਿਹੜੀਆਂ ਆਰਗੇਨਾਈਜੇਸ਼ਨਸ ਆ,
ਅਮਰੀਕਨ ਟਰੱਕਿੰਗ ਐਸੋਸੀਏਸ਼ਨ ਜਿਹੜੀ ਆ ATA ਤੇ OIDA ਜਿਹੜੀਆਂ ਦੋਨੋਂ ਹੀ ਉਹ ਬਹੁਤ ਕ੍ਰਿਟੀਸਾਈਜ਼ ਕਰ ਰਹੀਆਂ ਇਸ ਵੇਲੇ ਇਸ ਕੰਮ ਨੂੰ ਵੀ ਹਾਂ ਜੀ ਇਹ ਬੰਦ ਹੋਣਾ ਚਾਹੀਦਾ ਹੈ ਬਹੁਤ। ਸੋ ਜਿਹੜੀਆਂ ਹੁਣ ਜਿਸ ਹਿਸਾਬ ਦੇ ਨਾਲ ਫਲੋਰੀਡਾ ਦੇ ਅਟਾਰਨੀ ਜਨਰਲ ਦੀ ਜਿਹੜੀ ਸਟੇਟਮੈਂਟ ਆਈ ਆ ਵੀ ਅਸੀਂ ਹੁਣ ਸਕੂਲ ਪਿੱਛੇ ਵੀ ਜਾਵਾਂਗੇ, ਕੰਪਨੀਆਂ ਪਿੱਛੇ ਵੀ ਜਾਵਾਂਗੇ, ਸੋ ਨੈਚੁਰਲੀ ਉਹ ਹੁਣ ਕੰਪਨੀਆਂ ਪਿੱਛੇ ਵੀ ਆਣਗੇ। ਸੋ ਜਿਹੜੇ ਟਰੱਕਿੰਗ ਕੰਪਨੀਆਂ ਵਾਲੇ ਵੀ ਆ ਉਹਨਾਂ ਨੂੰ ਵੀ ਹੁਣ ਇਹ ਬਿਲਕੁਲ ਧਿਆਨ ਰੱਖਣਾ ਚਾਹੀਦਾ ਵੀ ਉਹ ਕਿੱਦਾਂ ਦੇ ਜਿਹੜੇ ਡਰਾਈਵਰ ਆ ਉਹਨਾਂ ਨੂੰ ਹਾਇਰ ਕਰ ਰਹੇ ਹੈਗੇ ਆ। ਇਹ ਇੱਕ ਬਹੁਤ ਵੱਡਾ ਇਸ਼ੂ ਆ ਕਿਉਂਕਿ ਫੋਰਚੂਨੇਟਲੀ ਜਾਂ ਅਨਫੋਰਚੂਨੇਟਲੀ ਕਹਿ ਲਓ ਵੀ ਆਪਣੀ ਕਮਿਊਨਿਟੀ ਟਰੱਕਿੰਗ ਇੰਡਸਟਰੀ 'ਚ ਵੱਡੀ ਗਿਣਤੀ ਦੇ ਵਿੱਚ ਪਈ ਆ ਕਿਉਂਕਿ ਹੋਣਾ ਤਾਂ ਇਹ ਚਾਹੀਦਾ ਸੀ ਵੱਖ-ਵੱਖ ਫੀਲਡ 'ਚ ਹੋਣਾ ਚਾਹੀਦਾ ਸੀ। AI ਦੇ ਵਿੱਚ IT 'ਚ ਬਹੁਤ ਹੋਣੇ ਚਾਹੀਦੇ ਸੀ ਪਰ ਕਿਉਂਕਿ ਈਜ਼ੀ ਮਨੀ ਦੇਖਿਆ ਤੇ ਸਾਰੇ ਉੱਧਰ ਹੋ ਗਏ। ਪਰ ਹੁਣ ਇਹ ਜਿਹੜੀ ਆ ਬਹੁਤ ਹੀ ਜ਼ਿਆਦਾ ਸਟ੍ਰਿਕਟ ਹੋ ਗਿਆ। ਸੋ ਹੁਣ ਅਲਟੀਮੇਟਲੀ ਉਹ ਕਹਿੰਦੇ ਵੀ ਅਸੀਂ ਕੰਪਨੀਆਂ ਪਿੱਛੇ ਵੀ ਜਾਵਾਂਗੇ, ਸਕੂਲਾਂ ਪਿੱਛੇ ਵੀ ਜਾਵਾਂਗੇ, DMB ਦੇ EMPLOYੀਆਂ ਪਿੱਛੇ ਵੀ ਜਾਵਾਂਗੇ ਜਿੱਥੋਂ ਜਿਹੜੇ ਲਾਇਸੈਂਸ ਇਸ਼ੂ ਹੋਏ ਹੈਗੇ ਆ। ਜੀ ਇੱਕ ਜਿਹੜੇ ਸਕੱਤਰ ਸ਼ੌਨ ਡਫੀ ਆ ਕੱਲ ਸ਼ੌਨ ਹੈਨਟੀ ਨਾਲ ਗੱਲ ਕਰ ਰਹੇ ਸੀਗੇ ਤੇ ਉਹਨਾਂ ਨੇ ਕਿਹਾ ਵੀ 40 ਮਿਲੀਅਨ ਤਾਂ ਅਸੀਂ ਰੋਕਿਆ ਕੈਲੀਫੋਰਨੀਆ ਦਾ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਨਾ ਇਨਫੋਰਸ ਜਿਹੜਾ ਉਹ ਕਰਨ ਕਰਕੇ। ਕਹਿੰਦਾ ਇਹ ਨਾ ਸੋਚੋ ਵੀ ਇਹੀ ਮਨੀ ਆ। $160 ਮਿਲੀਅਨ ਕਹਿੰਦੇ ਹੋਰ ਲਾਈਨ ਦੇ ਉੱਤੇ ਆ ਕੈਲੀਫੋਰਨੀਆ ਦਾ ਵੀ ਜੇ ਉਹ USDOT ਦੇ ਰੂਲਸ ਨੂੰ ਕੰਪਲਾਈ ਨਹੀਂ ਕਰਦੇ ਹੈਗੇ। ਸੋ ਕਹਿੰਦੇ ਵੀ ਅਸੀਂ ਹਰ ਇੱਕ ਉਹ ਟੂਲ ਵਰਤਾਂਗੇ ਜਿਸ ਦੇ ਨਾਲ ਅਮਰੀਕਨ ਲੋਕਾਂ ਦੀ ਜਿਹੜੀ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਵੀ ਸਿੰਸ ਵੀ ਗਵਰਨਰ ਨਿਊਸਮ ਤਾਂ ਜਿਹੜਾ ਆ ਉਹ ਪ੍ਰੋਟੈਕਟ ਉਸ ਨੂੰ ਨਹੀਂ ਕਰ ਰਿਹਾ। ਇਸ ਮਾਮਲੇ ਦੇ ਵਿੱਚ ਗਵਰਨਰ ਨਿਊਸਮ ਦੇ ਪ੍ਰੈਸ ਆਫਿਸ ਨੇ ਇਹੀ ਪ੍ਰੈਸ ਰਿਲੀਜ਼ ਜਿਹੜੀ ਉਹ ਜਾਰੀ ਕੀਤੀ ਸੀਗੀ। ਹਰਜੋਤ ਸਿੰਘ ਜੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਕਹਿੰਦੇ ਵੀ ਸਟੇਟ ਡਿਟਰਮਿਨ ਨਹੀਂ ਕਰਦੀ CDL ਦੀ ਐਲੀਜੀਬਿਲਟੀ, ਇਹ ਫੈਡਰਲ ਸਰਕਾਰ ਦਾ ਕੰਮ ਆ, ਫੈਡਰਲ ਗਵਰਨਮੈਂਟ ਅਪਰੂਵ ਕਰਦੀ ਆ। ਉਹਨਾਂ ਨੇ ਰੀਨਿਊ ਕੀਤਾ ਇਸ ਦਾ ਫੈਡਰਲ ਇੰਪਲੋਇਮੈਂਟ ਆਥੋਰਾਈਜੇਸ਼ਨ ਕਾਰਡ ਮਲਟੀਪਲ ਟਾਈਮਸ। ਸਟੇਟ ਰੂਲ ਤੇ ਰੈਗੂਲੇਸ਼ਨ CDL ਦੇ ਉੱਤੇ ਉਹ ਕਹਿੰਦੇ ਵੀ ਕੰਸਿਸਟੈਂਟ ਨੇ ਜੋ ਫੈਡਰਲ ਲਾ ਦੇ ਸੈਟ ਸਟੈਂਡਰਡ ਕੀਤੇ ਆ ਤੇ ਸਟੇਟ ਕਹਿੰਦੇ ਵੀ ਕਨਫਰਮ ਕਰਦੇ ਆ ਸਾਰੇ ਹੀ ਐਪਲੀਕੈਂਟਸ ਦੀ ਇਨਫੋਰਮੇਸ਼ਨ ਫੈਡਰਲ ਡਾਟਾਬੇਸ ਦੇ ਥਰੂ। ਸੋ ਇਹਨਾਂ ਨੇ ਇਸ ਮਾਮਲੇ ਦੇ ਵਿੱਚ ਸਾਰਾ ਜਿਹੜਾ ਭਾਰ ਆ ਉਹ ਫੈਡਰਲ ਸਰਕਾਰ ਦੇ ਉੱਤੇ ਸਿੱਟ ਦਿੱਤਾ। ਫੈਡਰਲ ਸਰਕਾਰ ਸਾਰਾ ਭਾਰ ਕੈਲੀਫੋਰਨੀਆ ਦੇ ਉੱਤੇ ਜਿਹੜੀ ਉਹ ਸਿੱਟ ਰਹੀ ਆ ਤੇ ਵਿਚਾਲੇ ਜਿਨ੍ਹਾਂ ਲੋਕਾਂ ਨੂੰ ਇਹਨਾਂ ਦੋਨਾਂ ਏਜੰਸੀਆਂ ਦੇ ਨਾਲ ਸਟੇਟ ਦੇ ਤੇ ਫੈਡਰਲ ਏਜੰਸੀਆਂ ਦੇ ਨਾਲ ਮਿਲ ਕੇ ਲਾਇਸੈਂਸ ਮਿਲੇ ਆ ਉਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਸਾਡੇ ਨਾਲ ਅੱਗੇ ਬਣਨ ਕੀ ਜਿਹੜਾ ਹੋ ਜਾ ਰਿਹਾ। ਸੋ ਤੁਸੀਂ ਇੱਕ ਹੁਣ ਪੋਲਿਟਿਕਸ ਦਾ ਵੀ ਨਾਲ ਦੇ ਨਾਲ ਵਿੱਚ ਜਿਹੜਾ ਹਰਜੋਤ ਸਿੰਘ ਜੀ ਸਾਰੇ ਜਾਣੇ ਇਸ ਦੇ ਵਿੱਚ ਸ਼ਿਕਾਰ ਵੀ ਹੋ ਰਹੇ ਆ। ਜਿਹੜੇ ਸਹੀ ਵੀ ਆ, ਜਿਹੜੇ ਗਲਤ ਆ ਉਹ ਤਾਂ ਬਾਹਰ ਹੋਣੇ ਹੀ ਚਾਹੀਦੇ ਇੰਡਸਟਰੀ ਤੋਂ, ਜਿਹੜੇ ਠੀਕ ਵੀ ਚੱਲਦੇ ਆ ਉਹ ਵੀ ਵਿਚਾਰੇ ਜਿਹੜੇ ਹੁਣ ਨਾਲ ਰਗੜ ਹੁੰਦੇ ਆ। ਸੋ ਇਦਾਂ ਹੀ ਹੁੰਦਾ ਆ ਜਦੋਂ ਵੱਡਾ ਚੇਂਜ ਜਿਹੜਾ ਇਸ ਦੇ ਵਿੱਚ ਆ ਰਿਹਾ ਹੁੰਦਾ ਹੈ। ਤੇ ਹਰਜੋਤ ਸਿੰਘ ਜੀ ਸਮਾਂ ਸਮਾਪਤ ਆ। ਮਿਲਾਂਗੇ ਸਾਰੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ ਜੀ। ਸਭ ਨੂੰ ਪਿਆਰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ ਜੁੱਬਾ ਸਿਟੀ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਸਵੇਰੇ ਤੇ ਸ਼ਾਮ ਨੂੰ ਜਿਹੜੇ ਦੀਵਾਨ ਹੁੰਦੇ ਆ ਉਹ ਲਾਈਵ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਪੰਜਾਬੀ TV USA ਦੇ YouTube ਚੈਨਲ ਤੇ ਲਗਾਤਾਰ ਸੁਣਦੇ ਹੋ 4-4 5-5 ਘੰਟੇ। ਤੇ ਸ਼ਾਮਾਂ ਨੂੰ ਤੁਸੀਂ ਜਿਹੜੇ ਦੀਵਾਨ ਆ ਉਹ ਪੰਜਾਬੀ ਰੇਡੀਓ USA ਦੇ ਸਾਡੇ 15 ਦੇ 15 AM ਤੇ FM ਸਟੇਸ਼ਨ ਆ ਉਹ ਜਦੋਂ ਸ਼ਾਮ ਦੀਆਂ ਖਬਰਾਂ ਹੁੰਦੀਆਂ ਉਹਨਾਂ ਤੋਂ ਬਾਅਦ ਰਹਿਰਾ ਸਾਹਿਬ ਦੇ ਪਾਠ ਤੇ ਉਸ ਤੋਂ ਬਾਅਦ ਉਹ ਜਿਹੜੇ ਲਾਈਵ ਸੁਣਦੇ ਹੋ। ਸੋ ਸਾਰਿਆਂ ਦਾ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਸਾਰੇ ਹੀ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਐਪਰੀਸ਼ੀਏਟ ਕਰਦੇ ਆ ਵੀ ਜਿਹੜੇ ਨਹੀਂ ਜਾ ਸਕਦੇ ਦੂਰ ਦੁਰਾਡੇ ਲੋਕ ਰਹਿੰਦੇ ਹੈਗੇ ਆ ਈਵਨ ਇੰਗਲੈਂਡ ਆਸਟ੍ਰੇਲੀਆ ਤੱਕ ਵੀ ਕਾਲਸ ਆ ਰਹੀਆਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਜਿਹੜਾ ਲਾਈਵ ਪ੍ਰੋਗਰਾਮ ਆ ਉਹ ਗੁਰਦੁਆਰਾ ਸਾਹਿਬ ਯੂਬਾ ਸਿਟੀ ਜਿਹੜਾ ਟਿਆਰਾਬੀਨਾ ਰੋਡ ਦੇ ਉੱਤੇ ਆ ਜਿੱਥੇ ਨਗਰ ਕੀਰਤਨ ਹੋਣੇ ਆ ਨਵੰਬਰ 2 ਨੂੰ ਉੱਥੋਂ ਸਰਵਣ ਕਰ ਰਹੇ ਆ ਤੇ ਦੇਖ ਰਹੇ ਹੈਗੇ। ਤੇ ਇੱਕ ਜਿਹੜੀ ਚੀਜ਼ ਜ਼ਰੂਰ ਆ ਜਿਹੜੇ ਲੋਕਲ ਨੇ ਲੋਕ ਵੱਧ ਤੋਂ ਵੱਧ ਗੁਰੂ ਘਰ ਦੇ ਵਿੱਚ ਜਾਇਆ ਕਰੋ। ਮਤਲਬ ਪੰਥ ਪ੍ਰਸਿੱਧ ਕੀਰਤਨੀਏ ਕਥਾਵਾਚਕ ਢਾਡੀ ਜਿਹੜੇ ਉਹਨਾਂ ਨੇ ਤੁਹਾਡੇ ਸਾਰਿਆਂ ਦੇ ਲਈ ਇਹਨਾਂ ਗੁਰਮਤਿ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੂੰ ਸੱਦਾ ਦਿੱਤਾ ਆ। ਸੋ ਸੰਗਤ ਅੱਗੇ ਹੋਵੇ ਵੀ ਬੈਠੀ ਵੀ ਹੋਵੇ ਤਾਂ ਫਿਰ ਜਿਹੜੇ ਆ ਸਾਰਿਆਂ ਨੂੰ ਆਉਂਦਾ ਆ। ਇੱਕ ਤਾਂ ਸੰਗਤ ਦਾ ਆਪਾਂ ਫਾਇਦਾ ਲੈਣਾ ਸੰਗਤ 'ਚ ਬੈਠ ਕੇ ਤੇ ਬਾਕੀ ਜਿਹੜੇ ਕਥਾਵਾਚਕ ਨੇ ਕੀਰਤਨੀਏ ਨੇ ਢਾਡੀ ਨੇ ਉਹਨਾਂ ਨੂੰ ਵੀ ਜਦੋਂ ਅੱਗੇ ਹਾਲ ਦੇ ਵਿੱਚ ਸੰਗਤ ਹੋਵੇ ਤਾਂ ਹੋਰ ਜੋਸ਼ੋ ਖਰੋਸ਼ ਦੇ ਨਾਲ ਉਹ ਤੁਹਾਡੇ ਨਾਲ ਜਿਹੜੇ ਆ ਉਹ ਸੰਗਤ ਦੇ ਜਿਹੜੇ ਉਹ ਦਰਸ਼ਨ ਕਰਦੇ ਆ। ਸੋ ਸੰਗਤ ਨੂੰ ਵੀ ਬੇਨਤੀ ਆ ਵੀ ਹੁਮ ਹੁਮਾ ਕੇ ਜਿਹੜਾ ਜ਼ਰੂਰ ਗੁਰੂ ਘਰ ਦੇ ਵਿੱਚ ਪਹੁੰਚਿਆ ਕਰੋ ਇਹਨਾਂ ਦੀਵਾਨਾਂ ਦੇ ਲਈ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।